तकरीबन 18 तरीक की हुई हुई थोड़े वर्गे मीडिया सब ने दसिया भी FIR दर्ज हो गई, नामजद कर लिया। असी अज ये गल कह गए भी आ लो फड़ो, सरकार को कह गए भी आ लो मंत्री जी अरेस्ट करो, पर ये आदत से बात नहीं आते क्योंकि इन्होंने उन्होंने डेरोगेट करना, इन्होंने उन्होंने कुटमार करनी धक्के बहुत चीज़ां जड़ियाँ सानू ये गल पता जो मैं छड्डण आया जो मेरिया गड्डियां घर तो बाहर निकलियां, इन्हों के घर तो बाहर निकलियां तो उस वक्त अज अपने एक स्कूल के जिसे अपने बाहर कढाने DMC मेरे 500 मीटर सानू ये पता कि मैं भी 500 मीटर अपने घरे गया जो कंधे हुए अभी जो मौके आप आ रहे तुम सानू दस दिंदे असी अपने आई कार्ड का दिखा दो तुम कौन हो, असी कौन मनीए भी तुम पुलिस वाले हो, कहते विजिलेंस वाले बन गया कोई आई कार्ड का दिखा दो भी कौन चक्कन आ गए थोड़े मिला के आप कहना क्या चाहते हैं? मैं ये कह रहा भी जो विजिलेंस उन्होंने कलिया जो अभी पेश करवाना है असं उन्हें SSP साहब सरकार का जो धक्का करने की कोशिश की, जिमें CBI गई CBI घरे गई उन्होंने पुछगिछ की, उन्होंने जो लभ्या ना लभ्या बाद की गल, पर यह की काम है भी पहले तुम चक लो एक मिनिस्टर को मुड़ के धक्के ना ਉਹਦੇ ਨਾਲ ਸਿੱਧਤ ਕਰਕੇ ਉਹ ਤੋਂ ਤੁਸੀਂ ਕਾਗਜ਼ ਵੀ ਮੰਗ ਰਹੇ ਸੀ, ਕਾਗਜ਼ ਦਿਖਾ ਨਹੀਂ ਪਾਏ, ਤੁਸੀਂ ਕਾਗਜ਼ ਵੀ ਮੰਗ ਰਹੇ ਸੀ। ਬੜੀ ਬੇਨਤੀ ਔਖੇ ਲੱਗਣ ਕਦੇ ਤੁਸੀਂ ਪਰਨਾ ਲਾ ਲੈਂਦੇ ਹੋ, ਕਦੇ ਵਰਦੀ ਚ ਵੀ ਨਹੀਂ ਬੰਦਾ ਤੁਹਾਡੇ ਕੋਲ ਕਿੰਨੇ ਬੰਦੇ ਸੀ? ਬੰਦਿਆਂ ਦੀ ਗਿਣਤੀ ਤਕਰੀਬਨ ਅੰਦਰ ਤੱਕ 4-5 ਤੇ ਇੱਕ ਦਿਨ ਕਿ ਉਹ ਟੈਲੀਫੋਨ ਕਰਦੇ ਰਹੇ बिट्टू जी गिरफ्तारी पाती हुई उन्होंने गिरफ्तारी किन्ने ਅਸੀਂ ਕਿਹਾ ਵੀ ਭਾਰਤੀ ਆਸ਼ੂ ਦੀ गिरफ्तारी बिजनेस ਜਿਹੜੇ ਬਿਜਨਸ ਦੇ SSP ਨੇ ਉਹਨਾਂ ਦੇ ਦਫ਼ਤਰ ਛੱਡ ਕੇ ਆਇਆ ਵੀ ਆਪ ਕਰਨੀ ਚਾਹੁੰਦੇ ਅਸੀਂ ਕਦੇ ਵੀ ਇਸ ਗੱਲ ਤੋਂ ਬਚੇ ਨਹੀਂ। ਤੁਸੀਂ ਇਹ ਚੋਰਾਂ ਵਾਲਾ ਕੰਮ ਕਰਨਾ ਕੀ ਚਾਹੁੰਦੇ ਹੋ? ਇਹ ਲੋਕਾਂ ਨੂੰ ਤੁਸੀਂ ਕਿਉਂ ਖੇਡ ਰਹੇ ਹੋ ਜਦੋਂ ਆਪ ਕੌਮ ਨੂੰ ਤਿਆਰ ਤੁਸੀਂ ਇਹ TV 'ਚ ਮੀਡੀਆ ਸਿਰਫ ਇਹ ਦਿਖਾਉਣਾ ਵੀ ਆਪ ਨੂੰ ਚੱਕ ਲਿਆ वो असी कम नहीं कहने का चाहते हैं, मतलब धक्का कर रही है, ये कहना चाहते हैं पॉलिटिकल वेंडेटा असी तो ये पिछले 15 दिन दे भी सरकार बिल्कुल क्योंकि गल मजीठिया ਜਿਹੜੇ ਸਭ ਤੋਂ ਵੱਡੇ ਵਪਾਰੀ ਉਹ ਛੁੱਟ ਗਏ ਨਾ, ਐਡੇ ਵੱਡੇ ਆਪ ਇੰਡਸਟਰੀਜ਼ ਨੇ ਭਗਵੰਤ ਮਾਨ ਨੇ ਉਸ ਇੰਡਸਟਰੀ ਦਾ ਸਭ ਤੋਂ ਵੱਡਾ ਸਤਾਰਾ ਗੈਂਗਸਟਰ ਨੇ ਮਾਰਤਾ ਦੂਸਰੇ ਵਾਲਾ ਕਾਨੂੰਨ व्यवस्था की राज फेल ने संगरूर इलैक्शन हार गए तो हिमाचल की इलैक्शन जो स्टार्ट उन्होंने ढीगी जो नंगा टीका देखी दिल्ली के रूप वो सिर्फ अपनी बिजनेस सर कांग्रेस की करूगी जी, कांग्रेस की करूगी हाई कोर्ट जाओगे थोड़ी अभी सर जी ਜਿਹੜੀ ਸਾਡੀ ਲੀਗਲ ਟੀਮ ਉਹ ਪਹਿਲਾਂ ਹੈ ਇਹ ਆਪਣੀ ਮੰਨਣਗੇ ਕਸਟਡੀ ਮੰਨਣਗੇ ਕਾਨੂੰਨੀ ਪ੍ਰਕਿਰਿਆ ਦੇ ਸਰ ਅੰਦਰ ਲਾਈਵ ਦੇ ਵਿੱਚ ਤੁਸੀਂ ਕਿਹਾ ਸੀ ਕਿ ਸਾਰਿਆਂ ਨੂੰ ਘਰਾਓ ਕਰ ਲਓ ਵਿਜੀਲੈਂਸ ਦਫ਼ਤਰ ਦਾ ਨਹੀਂ ਸਾਨੂੰ ਉਹ ਪਹਿਲਾਂ ਪਤਾ ਹੀ ਨਹੀਂ ਸੀ ਬਈ ਸਾਨੂੰ ਇਹ ਗੱਲ ਦਾ ਪਤਾ ਹੀ ਨਹੀਂ ਸੀ ਵੀ ਇਹ ਕੌਣ ਆ ਗਏ ਵੀ ਕੌਣ ਇਹ ਬੰਦਾ ਪਹਿਲਾਂ ਪਤਾ ਤਾਂ ਕਰੀਏ ਬਿੱਟੂ ਜੀ ਲੱਗਦਾ ਜਿਹੜਾ ਚੰਡੀਗੜ੍ਹ ਚ ਅੱਜ ਧਰਨਾ ਦਿੱਤਾ ਉਹ ਵੀ ਕਿਤੇ ਨਾ ਕਿਤੇ ਬਦਲੇ ਲਈ ਜਿਹੜਾ ਇਹਦਾ ਇਹ ਚੁੱਕਿਆ ਹੈਗਾ ਸਾਨੂੰ ਪਤਾ ਹੀ ਸੀ ਇਹ ਲੁਕੋ ਰਹੇ ਸੀ ਇਹ ਸਿਰਫ ਉਹਨਾਂ ਨੂੰ ਚੱਕਣਾ ਚਾਹੁੰਦੇ ਸੀ, ਚੱਕ ਕੇ ਉਹਨਾਂ ਦੇ ਝੂਠੇ ਮੁਕੱਦਮੇ ਉਹਨਾਂ ਨੂੰ ਮਨਾਉਣਾ ਚਾਹੁੰਦੇ ਸੀ। ਸਾਨੂੰ ਇਹ ਪਤਾ ਸੀ ਵੀ ਇਹ ਜਿਹੜੀ 18 ਤਰੀਕ ਤੋਂ ਪਹਿਲਾਂ ਮੁਕੱਦਮਾ ਦਰਜ ਤੁਸੀਂ ਮੀਡੀਆ ਨੇ ਦੱਸ ਸਕਦੇ ਪਰ ਇਹ ਕੱਲਿਆਂ ਨੂੰ ਚੱਕ ਬਹੁਤ ਬੜੀਆਂ ਚੀਜ਼ਾਂ ਕੁੱਟਮਾਰ ਤੁਸੀਂ ਕੁੱਟਮਾਰ ਕਹਿ ਰਹੇ ਹੋ ਸਰ ਕੁੱਟਮਾਰ ਕੀਤੀ ਗਈ ਇਹਨੂੰ ਤੁਹਾਡੇ ਮੂਹਰੇ ਕਿਵੇਂ ਕਰ ਲੈਣਗੇ ਜਦੋਂ ਸਾਰਾ ਮੀਡੀਆ ਖੜਾ ਹੈ ਉਹਦਾ ਸਾਥ ਅੱਗੇ ਵੀ ਤੁਹਾਡਾ ਸਾਥ ਚਾਹੀਦਾ ਬਈ ਇਹ ਕੋਈ ਐਸੀ ਗੱਲ ਜਿਹੜੀ ਆ ਉਹ ਜਿਹਦਾ ਸਾਨੂੰ ਡਰ ਆ ਪਰ ਮੈਨੂੰ ਵਿਸ਼ਵਾਸ ਆ ਅਫਸਰ ਸਾਹਿਬਾਨਾਂ ਤੇ ਜਿਨ੍ਹਾਂ ਨੇ ਕੋਲ ਉਹਨਾਂ ਨੂੰ ਜਿਹੜੇ SSP ਜਿਹੜੇ ਕੇਸ ਦੇਖ ਰਹੇ ਆ
ਉਹ ਮੈਨੂੰ ਲੱਗਦਾ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੰਮ ਕਰਨਗੇ। ਇਹ ਸਿਰਫ ਇਹ ਬਿੱਟੂ ਜੀ ਟਰਾਂਸਪੋਰਟੇਸ਼ਨ ਦਾ ਮਾਮਲਾ 17 ਸਕੂਟਰਾਂ ਦੇ ਨੰਬਰਾਂ ਦਾ ਮਾਮਲਾ ਜਾਂ ਹੋਰ ਇਦੋਂ ਉੱਪਰਲੇ ਮਾਮਲੇ ਨੇ ਜਿਹੜੇ ਦਰਜ ਕੀਤੇ ਦੱਸੋ। ਇੱਕ ਭਾਰਤ ਦੀ ਸਭ ਤੋਂ ਵੱਡੀ ਮਹਾਮਾਰੀ ਜਿਹੜੀ ਦੁਨੀਆ 'ਚ ਆਈ ਕੋਵਿਡ, ਜਿਹਨੂੰ ਕਰੋਨਾ ਕਿਹਾ ਜਾਂਦਾ, ਉਹਦੇ ਵਿੱਚ 1 ਸਾਲ ਲੋਕਡਾਊਨ ਵੀ ਲੱਗੇ, ਕਰਫਿਊ ਵੀ ਲੱਗੇ। ਇਹ ਮੰਤਰੀ ਆ ਜਿਹੜਾ ਉਸ ਵੇਲੇ ਘਰ ਘਰ ਪੰਜਾਬੀਆਂ ਦੇ ਰਾਸ਼ਨ ਪਹੁੰਚਿਆ, ਪ੍ਰਵਾਸੀਆਂ ਦੇ ਲੰਗਰ ਲੱਗੇ, ਕਿਸੇ ਨੂੰ ਤਕਲੀਫ ਨਹੀਂ ਆਉਂਦੀ, ਇਹਨੂੰ ਪੈਸੇ ਦਾ ਪੰਜਾਬੀ ਕੋਈ ਭੁੱਖਾ ਮਰ ਗਿਆ ਹੋਵੇ ਤਾਂ ਬਹੁਤ। ਉਸ ਤੋਂ ਬਾਅਦ 1 ਸਾਲ ਤੇ 700 ਕਿਸਾਨ ਸ਼ਹੀਦ ਹੋ ਗਏ ਬਾਰਡਰ ਤੇ। ਸਾਰਾ ਪੰਜਾਬ ਦਾ ਕਿਸਾਨ ਬੈਠਾ ਸੀ, ਜਿਹਦੇ ਵੇਲੇ ਇੱਕ ਕਿਸਾਨ ਨੂੰ ਆਪਣੀ 2 ਫਸਲਾਂ ਕਣਕ ਤੇ ਝੋਨਾ ਵੇਚਣ ਤੋਂ ਰੱਖੀਆਂ ਆਈਆਂ। ਇੱਕ ਵੀ ਕਿਸਾਨ ਇਹ ਕਿਹਾ ਜਾਂਦਾ ਧਰਨੇ ਤੇ ਸੀ ਮੈਂ। ਉਸ ਤੋਂ ਬਾਅਦ 70,000 ਕਰੋੜ ਦੀ ਫਸਲ ਚੱਕੀ ਜਾਂਦੀ ਹੈ ਇੱਕ ਸਾਲ ਦੀ ਪੰਜਾਬ, 70,000 ਕਰੋੜ ਦੀ। ਇਹ ਟਰੱਕਾਂ ਦੇ ਨੰਬਰ ਪਾ ਰਹੇ ਆ। ਇਹ ਆਸ਼ੂ ਦਾ ਕੰਮ ਆ ਜਾਂ ਮਿਨਿਸਟਰੀ ਦਾ ਕੰਮ ਆ ਵੀ ਕਿਹੜੀ ਮੰਡੀ 'ਚ ਕਿਹੜੇ 2 ਟਰੱਕ ਨੇ ਜਾਂ 15 ਟਰੱਕ ਨੇ ਜਿਨ੍ਹਾਂ ਦੇ ਨੰਬਰ ਗਲਤ ਦਿੱਤੇ ਆ ਸਕੂਟਰਾਂ ਦੇ। ਇਹ ਆਸ਼ੂ ਦਾ ਕੰਮ ਆ। ਮੈਨੂੰ ਦੱਸੋ, ਹਜ਼ਾਰਾਂ ਮੰਡੀਆਂ, ਹਜ਼ਾਰਾਂ ਠੇਕੇਦਾਰ, ਲੱਖਾਂ ਟਰੱਕ ਚੱਲਦੇ ਆ ਜਿਹੜੇ ਸਮਾਨ ਢੋਆ ਢਵਾਈ ਕਰਦੇ ਆ। ਇਹ ਆਸ਼ੂ ਨੇ ਦੇਖਣਾ ਹੈ। ਸਰ ਭਗਵੰਤ ਮਾਨ ਦਾ ਇਸ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ। ਅੱਜ ਅਸੀਂ ਸਭ ਤੋਂ ਪਹਿਲਾਂ ਸਾਡੀ ਪੀਸੀਸੀ ਆਉਣ ਵਾਲਾ ਪ੍ਰੋਗਰਾਮ ਦੇਗੀ। ਰਾਜਾ ਵੜਿੰਗ ਸਾਹਿਬ ਜਿਹੜੇ ਸਾਡੇ ਪ੍ਰਧਾਨ ਨੇ, ਕਿਉਂਕਿ ਇਹ ਵਰਕਿੰਗ ਪ੍ਰੈਜ਼ੀਡੈਂਟ ਨੇ ਪੰਜਾਬ ਦੇ, ਤੇ ਇਸ ਦਾ ਜਿਹੜਾ ਪ੍ਰੋਗਰਾਮ ਚੱਕ ਆਊਗਾ ਜਿਹੜਾ ਉਹ ਪੀਸੀਸੀ ਵੱਲੋਂ ਕੀਤਾ ਜਾਊਗਾ। ਜੋ ਕੀਤਾ ਜਾਊਗਾ ਅਸੀਂ ਉਹਦੀ ਲਾਈਨ ਤੇ ਹਰ ਵੇਲੇ ਸਰ ਭਗਵੰਤ ਮਾਨ ਬਾਜ਼ਾਰ 'ਚ ਅਫਵਾਹਾਂ ਹੈਗੀਆਂ ਕਿ ਸੈਟਿੰਗ ਹੋ ਚੁੱਕੀ ਹੈ, ਫਿਰ ਵੀ ਕਿਉਂ ਚੱਕ ਲਿਆ? ਬਾਜ਼ਾਰ 'ਚ ਬਹੁਤ ਸਾਰੀ ਪਤਾ ਨਹੀਂ ਕਹਿੰਦੇ ਆ ਬਾਜ਼ਾਰ 'ਚ ਕੀ ਆਪਸ 'ਚ ਜਿਹੜੀ ਹੈਗੀ ਹੈ ਉਹ ਪਤਾ ਹੋਊਗਾ। ਠੀਕ ਹੈ ਸਰ। ਸਰ ਭਗਵੰਤ ਮਾਨ ਦਾ ਇਹ ਓਕੇ ਸਰ, ਠੀਕ ਹੈ, ਥੈਂਕ ਯੂ ਜੀ। ਓਕੇ ਬਿਲਾ ਤੁਸੀਂ ਦੇਖ ਸਕਦੇ ਹੋ ਸਾਥ ਤੋਂ ਰਵਨੀਤ ਸਿੰਘ ਬਿੱਟੂ ਤਕਰੀਬਨ 18 ਤਰੀਕ ਦੀ ਹੋਈ ਤੁਹਾਡੇ ਵਰਗੇ ਮੀਡੀਆ ਸਭ ਨੇ ਦੱਸਿਆ ਵੀ FIR ਦਰਜ ਹੋ ਗਈ, ਐਲਾਨ ਦਰਜ ਕਰ ਲਿਆ। ਤੇ ਅਸੀਂ ਅੱਜ ਇਹ ਗੱਲ ਕਹਿਣ ਗਏ ਸੀ ਸਾਨੂੰ ਵੀ ਆਹ ਲੋ ਫੜੋ, ਸਰਕਾਰ ਨੂੰ ਕਹਿਣ ਗਏ ਸੀ ਵੀ ਆਹ ਲੋ ਮੰਤਰੀ ਜੀ ਅਰੈਸਟ ਕਰੋ, ਪਰ ਇਹ ਆਸ ਤੋਂ ਬਾਅਦ ਜੋ ਇਹਨਾਂ ਨੇ ਉਹਨਾਂ ਨੂੰ ਡੈਰੋਗੇਟ ਕਰਨਾ ਸੀ, ਇਹਨਾਂ ਨੇ ਉਹਨਾਂ ਨੂੰ ਕੁੱਟਮਾਰ ਕਰਨੀ ਸੀ, ਉਹਨਾਂ ਤੋਂ ਧੱਕੇ ਨਾਲ ਬਹੁਤ ਚੀਜ਼ਾਂ ਜਿਹੜੀਆਂ ਉਹ ਨਿਕਲੀਆਂ ਸੀ। ਸਾਨੂੰ ਇਹ ਗੱਲ ਪਤਾ ਸੀ ਜਦੋਂ ਮੈਂ ਆਸ਼ੂ ਛੱਡਣ ਆਇਆ, ਜਦੋਂ ਮੇਰੀਆਂ ਗੱਡੀਆਂ ਘਰ ਤੋਂ ਬਾਹਰ ਨਿਕਲੀਆਂ, ਇਹਨਾਂ ਦੇ ਘਰ ਤੋਂ ਬਾਹਰ ਨਿਕਲੀਆਂ, ਤੇ ਉਸੇ ਵਕਤ ਆਸ਼ੂ ਜੀ ਅੱਜ ਆਪਣੇ ਇੱਕ ਸਮਾਨ ਦੇ ਵਿੱਚ ਜਿੱਥੇ ਉਹ ਆਪਣੇ ਬਾਹਰ ਕਢਾਉਣ ਲਈ DMC ਮੇਰੇ ਘਰ 500 ਮੀਟਰ, ਤੇ ਸਾਨੂੰ ਇਹ ਪਤਾ ਸੀ ਤੇ ਮੈਂ ਵੀ 500 ਮੀਟਰ ਆਪਣੇ ਘਰੇ ਗਿਆ। ਉਦੋਂ ਹੀ ਜਦੋਂ ਉਹ ਇਕੱਲੇ ਹੋਏ ਉਹਨਾਂ ਨੂੰ ਪਤਾ ਅਸੀਂ ਜਦੋਂ ਮੌਕੇ ਤੇ ਕੋਈ ਅਸੀਂ ਘਰ ਤੋਂ ਨਹੀਂ ਆ ਪਾ ਰਹੇ, ਤੁਸੀਂ ਸਾਨੂੰ ਦੱਸ ਦਿੰਦੇ ਅਸੀਂ ਤੁਸੀਂ ਆਪਣੇ ਆਈ ਕਾਰਡ ਤਾਂ ਦਿਖਾ ਦਿਓ ਤੁਸੀਂ ਕੌਣ ਹੋ, ਅਸੀਂ ਕੌਣ ਮੰਨੀਏ ਵੀ ਤੁਸੀਂ ਪੁਲਿਸ ਵਾਲੇ ਹੋ। ਉਹ ਕਹਿੰਦੇ ਵਿਜੀਲੈਂਸ ਵਾਲੇ ਵਾਲੇ ਮੰਨ ਗਿਆ, ਕੋਈ ਆਈ ਕਾਰਡ ਤਾਂ ਦਿਖਾ ਦਿਓ ਵੀ ਕੌਣ ਚੱਕਣ ਆ ਗਏ ਤੁਹਾਡੇ ਤੋਂ। कुल मिला के आप कहना क्या चाहते हैं? ਮੈਂ ਇਹ ਕਹਿ ਰਿਹਾ ਵੀ ਜੋ ਵਿਜੀਲੈਂਸ ਅਜੇ ਤੱਕ ਕੀਤਾ ਹੈ ਉਹਨਾਂ ਨੂੰ ਇਕੱਲਿਆਂ ਨੂੰ ਜਦੋਂ ਅਸੀਂ ਪੇਸ਼ ਕਰਾਉਣਾ ਹੈ, ਅਸੀਂ ਉਰੇ SSP ਸਾਹਿਬ ਨੂੰ ਰੋਕ ਦਿੱਤੀ। ਸਰਕਾਰ ਦਾ ਜਿਹੜਾ ਧੱਕਾ ਕਰਨ ਦੀ ਕੋਸ਼ਿਸ਼ ਕੀਤੀ, ਜਿਵੇਂ CBI ਗਈ, CBI ਘਰੇ ਗਈ, ਉਹਨਾਂ ਨੇ ਪੁੱਛਗਿੱਛ ਕੀਤੀ, ਉਹਨਾਂ ਨੂੰ ਜੋ ਲੱਭਿਆ ਨਾ ਲੱਭਿਆ ਉਹ ਬਾਅਦ ਦੀ ਗੱਲ, ਪਰ ਇਹ ਕੀ ਕੰਮ ਆ ਵੀ ਪਹਿਲਾਂ ਤੁਸੀਂ ਚੱਕ ਲਓ ਇੱਕ ਮਿਨਿਸਟਰ ਨੂੰ, ਮੁੜ ਕੇ ਉਹ ਧੱਕੇ ਨਾਲ ਉਹਦੇ ਨਾਲ ਮਦਦ ਕਰਕੇ ਉਹਦਾ ਕੁਝ ਨਹੀਂ ਦੱਸੋ। ਤੁਸੀਂ ਕਾਗਜ਼ ਵੀ ਮੰਗ ਰਹੇ ਸੀ, ਕਾਗਜ਼ ਦਿਖਾ ਨਹੀਂ ਪਾਏ, ਤੁਸੀਂ ਕਾਗਜ਼ ਵੀ ਮੰਗ ਰਹੇ ਸੀ। ਬੜੀ ਬੇਨਤੀ ਔਖੇ ਲੱਗਣ ਤੁਸੀਂ ਕੌਣ ਹੋ? ਕਦੇ ਤੁਸੀਂ ਪਰਨਾ ਲਾ ਲੈਂਦੇ ਹੋ, ਕਦੇ ਵਰਦੀ 'ਚ ਵੀ ਨਹੀਂ ਬੰਦਾ ਤੁਹਾਡੇ ਕੋਲ ਕਿੰਨੇ ਬੰਦੇ ਜੀ? ਬੰਦਿਆਂ ਦੀ ਗਿਣਤੀ ਤਕਰੀਬਨ ਅੰਦਰ ਦਾ 4 ਬੰਦੇ ਤੇ ਇੱਕ ਵੀ ਕਿ ਉਹ ਟੈਲੀਫੋਨ ਕਰਦੇ ਰਹੇ। ਬਿੱਟੂ ਜੀ ਗ੍ਰਿਫਤਾਰੀ ਪਾਤੀ ਹੋਈ ਉਹਨਾਂ ਨੇ ਹੁਣ? ਕਿੰਨੇ ਅਸੀਂ ਕਿਹਾ ਵੀ ਭਾਰਤੀ ਆਸ਼ੂ ਦੀ ਇਹ ਬਿਜ਼ਨਸ ਜਿਹੜੇ ਬਿਜ਼ਨਸ ਦੇ SSP ਨੇ ਉਹਨਾਂ ਦੇ ਦਫ਼ਤਰ ਛੱਡ ਕੇ ਆ ਵੀ ਕਰਨੀ ਚਾਹੁੰਦੇ, ਅਸੀਂ ਕਦੇ ਵੀ ਇਸ ਗੱਲ ਤੋਂ ਬਚੇ ਨਹੀਂ। ਤੁਸੀਂ ਇਹ ਚੋਰਾਂ ਵਾਲਾ ਕੰਮ ਕਰਨਾ ਕੀ ਚਾਹੁੰਦੇ ਹੋ? ਇਹ ਲੋਕਾਂ ਨੂੰ ਤੁਸੀਂ ਕਿਉਂ ਖੇਡ ਰਹੇ ਹੋ ਜਦੋਂ ਆਪ ਕੌਮ ਨੂੰ ਤਿਆਰ ਤੁਸੀਂ ਇਹ TV 'ਚ ਮੀਡੀਆ ਸਿਰਫ ਇਹ ਦਿਖਾਉਣਾ ਵੀ ਆਸ਼ੂ ਨੂੰ ਚੱਕ ਲਿਆ, ਉਹ ਅਸੀਂ ਕੰਮ ਹੋ नहीं कहने का चाहते हैं वो धक्का कर रही है, ये कहना चाहते हैं ਕੀ ਕਹਿ ਰਹੇ ਹੋ? ਪੋਲੀਟੀਕਲ ਵੈਂਡੇਟਾ। ਅਸੀਂ ਤਾਂ ਇਹ ਪਿਛਲੇ 15 ਦਿਨ ਦੇ ਕਹਿ ਰਹੇ ਹਾਂ
ਵੀ ਸਰਕਾਰ ਬਿਲਕੁਲ ਸਰਕਾਰ ਦੇ ਸਰਕਾਰ ਨਮਕੀ ਕਿਉਂਕਿ ਗੱਲ ਮਜੀਠੀਆ ਵਰਗੇ ਜਿਹੜੇ ਸਭ ਤੋਂ ਵੱਡੇ ਵਪਾਰੀ ਉਹ ਛੁੱਟ ਗਏ ਇਹਨਾਂ ਦੇ ਐਡੇ ਵੱਡੇ ਆਪ ਇੰਡਸਟਰੀਜ਼ ਨੇ ਭਗਵੰਤ ਮਾਨ ਨੇ ਉਸ ਇੰਡਸਟਰੀ ਦਾ ਸਭ ਤੋਂ ਵੱਡਾ ਸਤਾਰਾ ਗੈਂਗਸਟਰ ਨੇ ਮਾਰਤਾ ਦੂਸਰੇ ਵਾਲਾ ਕਾਨੂੰਨ ਵਿਵਸਥਾ ਦੀ ਹਾਲਤ ਫੇਲ ਨੇ ਸੰਗਰੂਰ ਇਲੈਕਸ਼ਨ ਹਾਰ ਗਏ ਤੇ ਹਿਮਾਚਲ ਦੀ ਇਲੈਕਸ਼ਨ ਜੋ ਸਟਾਰਟ ਉਹਨਾਂ ਦੀ ਡਿਗੀ ਅਜੋ ਨੰਗਾ ਕੀਤਾ ਦੇਖੀ ਸੀ ਦਿੱਲੀ ਦੇ ਨੂੰ ਉਹ ਸਿਰਫ ਆਪਣੀ ਬਿਜ਼ਨਸ ਨੂੰ ਕਵਰ सर कांग्रेस ਕੀ ਕਰੂਗੀ ਜੀ सर कांग्रेस ਕੀ ਕਰੂਗੀ ਹਾਈ ਕੋਰਟ ਜਾਓਗੇ ਉੱਤੇ ਕੁਝ ਆਪਾਂ ਕੋਈ ਇਹ ਥੋੜੀ ਅਭੀ ਸਰ ਜਿਹੜੀ ਬਰਬਾਦ ਜਾਂ ਕੋਈ ਇਹ ਕੰਮ ਕਰਨਾ ਇਸ ਵੇਲੇ ਜਿਹੜੀ ਸਾਡੀ ਲੀਗਲ ਟੀਮ ਉਹ ਪਹਿਲਾਂ ਹੈ ਇਹ ਆਪਣੀ ਮੰਨਣਗੇ ਕਸਟਡੀ ਮੰਨਣਗੇ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਸਰ ਅੰਦਰ ਲਾਈਵ ਦੇ ਵਿੱਚ ਤੁਸੀਂ ਕਿਹਾ ਸੀ ਕਿ ਸਾਰਿਆਂ ਨੂੰ ਘਰਾਓ ਕਰ ਲਓ ਵਿਜੀਲੈਂਸ ਦਫ਼ਤਰ ਦਾ ਸਾਨੂੰ ਪਤਾ ਹੀ ਨਹੀਂ ਸੀ ਸਾਨੂੰ ਇਹ ਗੱਲ ਦਾ ਪਤਾ ਹੀ ਨਹੀਂ ਸੀ ਵੀ ਇਹ ਕੌਣ ਆ ਗਏ ਵੀ ਕੌਣ ਇਹ ਬੰਦਾ ਪਹਿਲਾਂ ਪਤਾ ਤਾਂ ਕਰੀਏ ਬਿੱਟੂ ਜੀ ਲੱਗਦਾ ਜਿਹੜਾ ਚੰਡੀਗੜ੍ਹ ਚ ਅੱਜ ਧਰਨਾ ਦਿੱਤਾ ਉਹ ਵੀ ਕਿਤੇ ਨਾ ਕਿਤੇ ਬਦਲੇ ਲਈ ਜਿਹੜਾ ਇਹਦਾ ਇਹ ਚੁੱਕਿਆ ਹੈਗਾ ਇਹ ਤਾਂ ਸਾਨੂੰ ਪਤਾ ਹੀ ਸੀ ਇਹ ਲੁਕੋਰੇ ਸੀ ਇਹ ਸਿਰਫ ਉਹਨਾਂ ਨੂੰ ਚੱਕਣਾ ਚਾਹੁੰਦੇ ਸੀ ਚੱਕ ਕੇ ਉਹਨਾਂ ਦੇ ਝੂਠੇ ਮੁਕੱਦਮੇ ਉਹਨਾਂ ਨੂੰ ਮਨਾਉਣਾ ਚਾਹੁੰਦੇ ਸੀ ਸਾਨੂੰ ਇਹ ਪਤਾ ਸੀ ਵੀ ਇਹ ਜਿਹੜੀ 18 ਤਰੀਕ ਤੋਂ ਪਹਿਲਾਂ ਮੁਕੱਦਮਾ ਦਰਜ ਹੋ ਚੁੱਕਿਆ ਤੁਸੀਂ ਮੀਡੀਆ ਨੇ ਵੀ ਦੱਸ ਸਕਦੇ ਪਰ ਇਹ ਕੱਲਿਆਂ ਨੂੰ ਚੱਕ ਬਹੁਤ ਬੜੀਆਂ ਚੀਜ਼ਾਂ ਜਿਹੜੀਆਂ ਕੁੱਟਮਾਰ ਤੁਸੀਂ ਕੁੱਟਮਾਰ ਕਹਿ ਰਹੇ ਹੋ ਸਰ ਕੁੱਟਮਾਰ ਕੀਤੀ ਗਈ ਇਹਨੂੰ ਹੁਣ ਤੁਹਾਡੇ ਮੂਹਰੇ ਕਿਵੇਂ ਕਰ ਲੈਣਗੇ ਜਦੋਂ ਸਾਰਾ ਮੀਡੀਆ ਬਣਾ ਇਹ ਉਹਦਾ ਸਾਥ ਅੱਗੇ ਵੀ ਤੁਹਾਡਾ ਸਾਥ ਚਾਹੀਦਾ ਬਈ ਇਹ ਕੋਈ ਵੀ ਐਸੀ ਗੱਲ ਨਹੀਂ ਆ ਉਹ ਜਿਹਦਾ ਸਾਨੂੰ ਡਰ ਆ ਪਰ ਮੈਨੂੰ ਵਿਸ਼ਵਾਸ ਆ ਅਫਸਰ ਸਹਿਬਾਨਾਂ ਤੇ ਜਿਨ੍ਹਾਂ ਨੇ ਕੋਲੋਂ ਮੇਰੇ ਕੇਸ ਦੇਖ ਰਹੇ ਆ ਉਹ ਮੈਨੂੰ ਲੱਗਦਾ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੰਮ ਕਰਨਗੇ ਇਹ ਸਿਰਫ ਇਹ ਬਿੱਟੂ ਜੀ ਟਰਾਂਸਪੋਰਟੇਸ਼ਨ ਦਾ ਮਾਮਲਾ 17 ਸਕੂਟਰਾਂ ਦੇ ਨੰਬਰਾਂ ਦਾ ਮਾਮਲਾ ਜਾਂ ਹੋਰ ਇਦੋਂ ਉੱਪਰਲੇ ਮਾਮਲੇ ਨੇ ਜਿਹੜੇ ਦਰਜ ਕੀਤਾ ਦੱਸੋ ਇੱਕ ਭਾਰਤ ਸਭ ਤੋਂ ਵੱਡੀ ਮਹਾਮਾਰੀ ਜਿਹੜੀ ਦੁਨੀਆ 'ਚ ਆਈ ਕੋਵਿਡ ਜਿਹਨੂੰ ਕਰੋਨਾ ਕਿਹਾ ਜਾਂਦਾ ਉਹਦੇ ਵਿੱਚ ਇੱਕ ਸਾਲ ਲੋਕਡਾਊਨ ਵੀ ਲੱਗੇ ਕਰਫਿਊ ਵੀ ਲੱਗੇ ਇਹ ਮੰਤਰੀ ਆ ਜਿਹੜਾ ਉਸ ਵੇਲੇ ਘਰ ਘਰ ਪੰਜਾਬੀਆਂ ਦੇ ਰਾਸ਼ਨ ਪਹੁੰਚਿਆ ਪ੍ਰਵਾਸੀਆਂ ਦੇ ਲੰਗਰ ਮਿਲਦੇ ਕਿਸੇ ਨੂੰ ਤਕਲੀਫ ਨਹੀਂ ਆਉਂਦੀ ਇਹਨੂੰ ਪੈਸੇ ਦਾ ਪੰਜਾਬੀ ਕੋਈ ਭੁੱਖਾ ਮਰ ਗਿਆ ਹੋਵੇ ਤਾਂ ਬਹੁਤ ਜ਼ਰੂਰੀ ਉਸ ਤੋਂ ਬਾਅਦ ਇੱਕ ਸਾਲ ਤੇ 700 ਕਿਸਾਨ ਸ਼ਹੀਦ ਹੋ ਗਏ ਬਾਰਡਰ ਤੇ ਸਾਰਾ ਪੰਜਾਬ ਦਾ ਕਿਸਾਨ ਬੈਠਾ ਸੀ ਜਿਹਦੇ ਵੇਲੇ ਇੱਕ ਕਿਸਾਨ ਨੂੰ ਆਪਣੀ ਦੋ ਫਸਲਾਂ ਦੇ ਪੰਜਾਬ ਵਿੱਚ ਇੱਕ ਵੀ ਕਿਸਾਨ ਇਹ ਕਿਹਾ ਜਾਂਦਾ ਮੈਂ ਧਰਨੇ ਤੇ ਸੀ ਉਸ ਤੋਂ ਬਾਅਦ 70,000 ਕਰੋੜ ਦੀ ਫਸਲ ਚੱਕੀ ਜਾਂਦੀ ਇੱਕ ਸਾਲ ਦੀ ਪੰਜਾਬ 70,000 ਕਰੋੜ ਦੀ ਇਹ ਟਰੱਕਾਂ ਦੇ ਨੰਬਰ ਪਾ ਰਹੇ ਆ ਇਹ ਆਜੂ ਦਾ ਕੰਮ ਆ ਜਾਂ ਮਿਨਿਸਟਰੀ ਦਾ ਕੰਮ ਆ ਵੀ ਕਿਹੜੀ ਮੰਡੀ 'ਚ ਕਿਹੜੇ 2 ਟਰੱਕ ਨੇ ਜਾਂ 15 ਟਰੱਕ ਨੇ ਜਿਨ੍ਹਾਂ ਦੇ ਨੰਬਰ ਗਲਤ ਦਿੱਤੇ ਆ ਸਕੂਟਰਾਂ ਦੇ ਇਹ ਆਸ਼ੂ ਦਾ ਕੰਮ ਆ ਮੈਨੂੰ ਦੱਸੋ ਹਜ਼ਾਰਾਂ ਮੰਡੀਆਂ ਹਜ਼ਾਰਾਂ ਠੇਕੇਦਾਰ ਲੱਖਾਂ ਟਰੱਕ ਚੱਲਦੇ ਆ ਜਿਹੜੇ ਸਮਾਨ ਢੋਆ ਢਵਾਈ ਕਰਦੇ ਆ ਇਹ ਆਸ਼ੂ ਨੇ ਦੇਖਣਾ ਹੈ सर भगवंत मान का ਸਰ ਇਸ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ ਅੱਜ ਅਸੀਂ ਸਭ ਤੋਂ ਪਹਿਲਾਂ ਸਾਡੀ ਪੀਸੀਸੀ ਆਉਣ ਵਾਲਾ ਪ੍ਰੋਗਰਾਮ ਦੇਗੀ ਰਾਜਾ ਵੜਿੰਗ ਸਾਹਿਬ ਜਿਹੜੇ ਸਾਡੇ ਪ੍ਰਧਾਨ ਨੇ ਕਿਉਂਕਿ ਇਹ ਵਰਕਿੰਗ ਪ੍ਰੈਜ਼ੀਡੈਂਟ ਨੇ ਪੰਜਾਬ ਦੇ ਤੇ ਇਸ ਦਾ ਜਿਹੜਾ ਪ੍ਰੋਗਰਾਮ ਚੱਕ ਆਊਗਾ ਜਿਹੜਾ ਉਹ ਪੀਸੀਸੀ ਵੱਲੋਂ ਕੀਤਾ ਜਾਊਗਾ ਜੋ ਕੀਤਾ ਜਾਊਗਾ ਅਸੀਂ ਉਹਦੀ ਲਾਈਨ ਤੇ ਹਰ ਵੇਲੇ सर भगवंत मान ਬਾਜ਼ਾਰ 'ਚ ਅਫਵਾਹਾਂ ਹੈਗੀਆਂ ਕਿ ਸੈਟਿੰਗ ਹੋ ਚੁੱਕੀ ਹੈ ਫਿਰ ਵੀ ਕਿਉਂ ਚੱਕ ਲਿਆ ਬਾਜ਼ਾਰ 'ਚ ਬਹੁਤ ਸਾਰੀ ਪਤਾ ਨਹੀਂ ਕਿੱਦਾਂ ਦੀ ਕਹਿੰਦੇ ਆ ਬਾਜ਼ਾਰ 'ਚ ਕੀ ਆਪਸ 'ਚ ਜਿਹੜੀ ਹੈਗੀ ਹੈ ਉਹ ਪਤਾ ਹੋਊਗਾ ਠੀਕ ਹੈ सर भगवंत मान का ये ਓਕੇ ਸਰ ਠੀਕ ਹੈ ਥੈਂਕ ਯੂ ਜੀ ਤੁਸੀਂ ਦੇਖ ਸਕਦੇ ਹੋ ਸਾਥ ਤੋਂ ਰਵਨੀਤ ਸਿੰਘ ਬਿੱਟੂ ਤਕਰੀਬਨ 18 ਤਰੀਕ ਦੀ ਹੋਈ ਹੋਈ ਤੁਹਾਡੇ ਵਰਗੇ ਮੀਡੀਆ ਸਭ ਨੇ ਦੱਸਿਆ ਵੀ ਐਫਆਈਆਰ ਦਰਜ ਹੋ ਗਈ ਨਾਮਜ਼ਦ ਕਰ ਲਿਆ ਤੇ ਅਸੀਂ ਅੱਜ ਇਹ ਗੱਲ ਕਹਿਣ ਗਏ ਸੀ ਸਾਨੂੰ ਵੀ ਆਹ ਲੋ ਫੜੋ ਸਰਕਾਰ ਨੂੰ ਕਹਿਣ ਗਏ ਸੀ ਵੀ ਆਹ ਲੋ ਮੰਤਰੀ ਜੀ ਅਰੈਸਟ ਕਰੋ ਪਰ ਇਹ ਆਪ ਤੋਂ ਬਾਅਦ ਨਹੀਂ ਆਉਂਦੇ ਕਿਉਂਕਿ ਇਹਨਾਂ ਨੇ ਉਹਨਾਂ ਨੂੰ ਇੰਟਰੋਗੇਟ ਕਰਨਾ ਇਹਨਾਂ ਨੇ ਉਹਨਾਂ ਨੂੰ ਕੁੱਟ ਮਾਰ ਕਰਨੀ ਸੀ ਉਹਨਾਂ ਤੋਂ ਧੱਕੇ ਨਾਲ ਬਹੁਤ ਚੀਜ਼ਾਂ ਜਿਹੜੀਆਂ ਉਹ ਸਾਨੂੰ ਇਹ ਗੱਲ ਪਤਾ ਸੀ ਜਦੋਂ ਮੈਂ ਆਸ਼ੂ ਨੂੰ ਘਰ ਛੱਡਣ ਆਇਆ ਜਦੋਂ ਮੇਰੀਆਂ ਗੱਡੀਆਂ ਘਰ ਤੋਂ ਬਾਹਰ ਨਿਕਲੀਆਂ ਇਹਨਾਂ ਦੇ ਘਰ ਤੋਂ ਬਾਹਰ ਨਿਕਲੀਆਂ ਤੇ ਉਸੇ ਵਕਤ ਆਸ਼ੂ ਦੀ ਅੱਜ ਆਪਣੇ ਇੱਕ ਸੋਹਣ ਦੇ ਵਿੱਚ ਜਿੱਥੇ ਉਹ ਆਪਣੇ ਬਾਹਰ ਕਢਾਉਣ ਲਈ ਡੀਐਮਸੀ ਮੇਰੇ ਘਰ 500 ਮੀਟਰ ਤੇ ਸਾਨੂੰ ਇਹ ਪਤਾ ਸੀ ਤੇ ਮੈਂ ਵੀ 500 ਮੀਟਰ ਆਪਣੇ ਘਰੇ ਗਿਆ
ਹੋਏ ਉਹਨਾਂ ਨੂੰ ਕਹਿੰਦੇ ਅਸੀਂ ਜਦੋਂ ਮੌਕੇ ਤੇ ਕੋਈ ਅਸੀਂ ਘਾਹ ਪਾਉਣੇ ਆ ਪਾ ਰਹੇ ਤੁਸੀਂ ਸਾਨੂੰ ਦੱਸ ਦਿੰਦੇ ਤੁਸੀਂ ਆਪਣੇ ਆਈ ਕਾਰਡ ਦਾ ਦਿਖਾ ਦਿਓ ਤੁਸੀਂ ਕੌਣ ਹੋ ਅਸੀਂ ਕੌਣ ਮੰਨੀਏ ਵੀ ਤੁਸੀਂ ਪੁਲਿਸ ਵਾਲੇ ਹੋ ਉਹ ਕਹਿੰਦੇ ਵਿਜੀਲੈਂਸ ਵਾਲੇ ਬਣ ਮੰਨ ਗਿਆ ਕੋਈ ਆਈ ਕਾਰਡ ਦਾ ਦਿਖਾ ਦਿਓ ਵੀ ਕੌਣ ਚੱਕਣ ਆ ਗਏ ਤੁਹਾਡੇ ਤੋਂ कुल मिला के आप कहना क्या चाहते हैं? ਮੈਂ ਇਹ ਕਹਿ ਰਿਹਾ ਵੀ ਜੋ ਵਿਜੀਲੈਂਸ ਵਾਲੇ ਧੱਕਾ ਕੀਤਾ ਹੈ ਉਹਨਾਂ ਨੂੰ ਇਕੱਲਿਆਂ ਨੂੰ ਜਦੋਂ ਅਸੀਂ ਪੇਸ਼ ਕਰਾਉਣਾ ਹੈ ਅਸੀਂ ਉਰੇ ਐਸਐਸਪੀ ਸਾਹਿਬ ਨੂੰ ਬਹੁਤ ਸਰਕਾਰ ਦਾ ਜਿਹੜਾ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਸੀਬੀਆਈ ਗਈ ਹੈ ਸੀਬੀਆਈ ਸਿਕਿਉਰਿਟੀ ਘਰੇ ਗਈ ਉਹਨਾਂ ਨੇ ਪੁੱਛਗਿੱਛ ਕੀਤੀ ਉਹਨਾਂ ਨੂੰ ਜੋ ਲੱਭਿਆ ਨਾ ਲੱਭਿਆ ਉਹ ਬਾਅਦ ਦੀ ਗੱਲ ਪਰ ਇਹ ਕੀ ਕੰਮ ਆ ਵੀ ਪਹਿਲਾਂ ਤੁਸੀਂ ਚੱਕ ਲਓ ਇੱਕ ਮਿਨਿਸਟਰ ਨੂੰ ਮੁੜ ਕੇ ਧੱਕੇ ਨਾਲ ਉਹਦੇ ਨਾਲ ਸਿੱਧਤ ਕਰਕੇ ਉਹਦੇ ਕੋਲ ਤੁਸੀਂ ਕਾਗਜ਼ ਵੀ ਮੰਗ ਰਹੇ ਸੀ ਕਾਗਜ਼ ਦਿਖਾ ਨਹੀਂ ਪਾਏ ਤੁਸੀਂ ਕਾਗਜ਼ ਵੀ ਮੰਗ ਰਹੇ ਸੀ ਬੜੀ ਬੇਨਤੀ ਔਖੇ ਲੱਗਣ ਕਦੇ ਤੁਸੀਂ ਪਰਨਾ ਲਾ ਲੈਂਦੇ ਹੋ ਕਦੇ ਚੀਜ਼ ਨਹੀਂ ਬੰਦਾ ਤੁਹਾਡੇ ਕੋਲ ਕਿੰਨੇ ਬੰਦੇ ਦੀ ਬੰਦਿਆਂ ਦੀ ਗਿਣਤੀ ਤਕਰੀਬਨ ਅੰਦਰ ਦਾ 4 5 ਤੇ ਇੱਕ ਵੀ ਕਿ ਉਹ ਟੈਲੀਫੋਨ ਕਰਦੇ ਰਹੇ ਬਿੱਟੂ ਜੀ ਗ੍ਰਿਫਤਾਰੀ ਪਾਤੀ ਹੋਈ ਉਹਨਾਂ ਨੇ ਹੁਣ ਕਿੰਨਾ ਅਸੀਂ ਕਿਹਾ ਵੀ ਭਾਰਤੀ ਰਾਸ਼ਟਰ ਦੀ ਬਿਜ਼ਨਸ ਜਿਹੜੇ ਬਿਜ਼ਨਸ ਦੇ ਐਸਐਸਪੀ ਨੇ ਉਹਨਾਂ ਦੇ ਦਫ਼ਤਰ ਛੱਡ ਕੇ ਆ ਵੀ ਆਪ ਕਰਨੀ ਚਾਹੁੰਦੇ ਅਸੀਂ ਕਦੇ ਵੀ ਇਸ ਗੱਲ ਤੋਂ ਬਚੇ ਨਹੀਂ ਤੁਸੀਂ ਇਹ ਚੋਰਾਂ ਵਾਲਾ ਕੰਮ ਕਰਨਾ ਕੀ ਚਾਹੁੰਦੇ ਹੋ ਇਹ ਲੋਕਾਂ ਨੂੰ ਤੁਸੀਂ ਕਿਉਂ ਖੇਡ ਰਹੇ ਹੋ ਜਦੋਂ ਆਪ ਕੌਮ ਨੂੰ ਪਿਆਰ ਤੁਸੀਂ ਇਹ ਟੀਵੀ 'ਚ ਮੀਡੀਆ ਸਿਰਫ ਇਹ ਦਿਖਾਉਣਾ ਵੀ ਆਦਮੀ ਨੂੰ ਚੱਕ ਲਿਆ वो असी कम हो नहीं कहने का चाहते हैं मतलब धक्का कर रही है ये कहना चाहते हैं की कह रहे हैं पॉलिटिकल वेंडेटा ਅਸੀਂ ਤਾਂ ਇਹ ਪਿਛਲੇ 15 ਦਿਨ ਦੇ ਕਹਿ ਰਹੇ ਹਾਂ ਵੀ ਸਰਕਾਰ ਬਿਲਕੁਲ ਸਰਕਾਰ ਦੇ ਸਰਕਾਰ ਕਿਉਂਕਿ ਗੱਲ ਮਜਬੂਰੀਆਂ ਕਰਕੇ ਜਿਹੜੇ ਸਭ ਤੋਂ ਵੱਡੇ ਵਪਾਰੀ ਉਹ ਛੁੱਟ ਗਏ ਇਹਨਾਂ ਐਡੇ ਵੱਡੇ ਆਪ ਇੰਡਸਟਰੀਜ਼ ਨੇ ਭਗਵੰਤ ਮਾਨ ਨੇ ਉਸ ਇੰਡਸਟਰੀ ਦਾ ਸਭ ਤੋਂ ਵੱਡਾ ਸਤਾਰਾ ਗੈਂਗਸਟਰ ਨੇ ਮਾਰਤਾ ਦੂਸਰੇ ਵਾਲਾ ਕਾਨੂੰਨ ਵਿਵਸਥਾ ਦੀ ਹਾਲਤ ਫੇਲ ਨੇ ਸੰਗਰੂਰ ਇਲੈਕਸ਼ਨ ਹਾਰ ਗਏ ਤੇ ਹਿਮਾਚਲ ਦੀ ਇਲੈਕਸ਼ਨ ਜੋ ਸਟਾਰਟ ਉਹਨਾਂ ਦੀ ਡਿਗਰੀ ਜੋ ਨੰਗਾ ਕੀਤਾ ਤੇ ਦਿੱਲੀ ਦੇ ਨੂੰ ਉਹ ਸਿਰਫ ਆਪਣੀ ਬਿਜ਼ਨਸ ਨੂੰ ਕਵਰ सर कांग्रेस ਕੀ ਕਰੂਗੀ ਜੀ सर कांग्रेस ਹਾਈ ਕੋਰਟ ਜਾਓਗੇ ਉੱਤੇ ਕੁਝ ਨਹੀਂ ਹੈ ਆਪਾਂ ਕੋਈ ਇਹ ਥੋੜੀ ਅਭੀ ਸਰ ਜਿਹੜੀ ਕੋਈ ਦਰਬਾਰ ਜਾਂ ਕੋਈ ਇਹ ਕੰਮ ਕਰਨਾ ਇਸ ਵੇਲੇ ਜਿਹੜੀ ਸਾਡੀ ਲੀਗਲ ਟੀਮ ਉਹ ਪਹਿਲਾਂ ਹੈ ਇਹ ਆਪਣੀ ਮੰਨਣਗੇ ਕਸਟਡੀ ਮੰਨਣਗੇ ਕਾਨੂੰਨੀ ਪ੍ਰਕਿਰਿਆ ਦੇ ਸਰ ਅੰਦਰ ਲਾਈਵ ਦੇ ਵਿੱਚ ਤੁਸੀਂ ਕਿਹਾ ਸੀ ਸਾਰਿਆਂ ਨੂੰ ਘਰਾਓ ਕਰ ਲਓ ਵਿਜੀਲੈਂਸ ਦਫ਼ਤਰ ਦਾ ਸਾਨੂੰ ਪਤਾ ਹੀ ਨਹੀਂ ਸੀ ਸਾਨੂੰ ਇਹ ਗੱਲ ਦਾ ਪਤਾ ਹੀ ਨਹੀਂ ਸੀ ਵੀ ਇਹ ਕੌਣ ਆ ਗਏ ਵੀ ਕੌਣ ਇਹ ਦੱਸ ਪਹਿਲਾਂ ਪਤਾ ਤਾਂ ਕਰੀਏ ਬਿੱਟੂ ਜੀ ਲੱਗਦਾ ਜਿਹੜਾ ਚੰਡੀਗੜ੍ਹ ਚ ਅੱਜ ਧਰਨਾ ਦਿੱਤਾ ਉਹ ਵੀ ਕਿਤੇ ਨਾ ਕਿਤੇ ਬਦਲੇ ਲਈ ਜਿਹੜਾ ਇਹਦਾ ਇਹ ਚੁੱਕਿਆ ਹੈਗਾ ਇਹ ਤਾਂ ਸਾਨੂੰ ਪਤਾ ਹੀ ਸੀ ਇਹ ਲੁਕੋਰੇ ਸੀ ਇਹ ਸਿਰਫ ਉਹਨਾਂ ਨੂੰ ਚੱਕਣਾ ਚਾਹੁੰਦੇ ਸੀ ਚੱਕ ਕੇ ਉਹਨਾਂ ਤੇ ਝੂਠੇ ਮੁਕੱਦਮੇ ਉਹਨਾਂ ਨੂੰ ਮਨਾਉਣਾ ਚਾਹੁੰਦੇ ਸੀ ਸਾਨੂੰ ਇਹ ਪਤਾ ਸੀ ਵੀ ਇਹ ਜਿਹੜੀ 18 ਤਰੀਕ ਤੋਂ ਪਹਿਲਾਂ ਮੁਕੱਦਮਾ ਦਰਜ ਹੋ ਚੁੱਕਿਆ ਤੁਸੀਂ ਮੀਡੀਆ ਨੇ ਵੀ ਦੱਸਤਾ ਪਰ ਇਹ ਕੱਲਿਆਂ ਨੂੰ ਚੱਕ ਬਹੁਤ ਬੜੀਆਂ ਚੀਜ਼ਾਂ ਕਿ ਕੁੱਟਮਾਰ ਤੁਸੀਂ ਕੁੱਟਮਾਰ ਕਹਿ ਰਹੇ ਹੋ ਸਰ ਕੁੱਟਮਾਰ ਕੀਤੀ ਗਈ ਇਹਨੂੰ ਹੁਣ ਤੁਹਾਡੇ ਮੂਹਰੇ ਕਿਵੇਂ ਕਰ ਲੈਣਗੇ ਜਦੋਂ ਸਾਰਾ ਮੀਡੀਆ ਬਣਾ ਹੈ ਤੁਹਾਡਾ ਸਾਥ ਆ ਅੱਗੇ ਵੀ ਤੁਹਾਡਾ ਸਾਥ ਚਾਹੀਦਾ ਬਈ ਇਹ ਕੋਈ ਐਸੀ ਗੱਲ ਨਹੀਂ ਆ ਉਹ ਜਿਹਦਾ ਸਾਨੂੰ ਡਰ ਆ ਪਰ ਮੈਨੂੰ ਵਿਸ਼ਵਾਸ ਆ ਅਫਸਰ ਸਹਿਬਾਨਾਂ ਤੇ ਜਿਨ੍ਹਾਂ ਨੇ ਕੋਲੋਂ ਮੇਰੇ ਕੇਸ ਦੇਖ ਰਹੇ ਆ ਉਹ ਮੈਨੂੰ ਲੱਗਦਾ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੰਮ ਕਰਨਗੇ ਇਹ ਸਿਰਫ ਇਹ ਬਿੱਟੂ ਜੀ ਟਰਾਂਸਪੋਰਟੇਸ਼ਨ ਦਾ ਮਾਮਲਾ 17 ਸਕੂਟਰਾਂ ਦੇ ਨੰਬਰਾਂ ਦਾ ਮਾਮਲਾ ਜਾਂ ਹੋਰ ਇਦੋਂ ਉੱਪਰਲੇ ਮਾਮਲੇ ਨੇ ਜਿਹੜੇ ਦਰਜ ਕੀਤੇ ਗਏ ਬਾਕੀ ਇੱਕ ਭਾਰਤ ਪੁੱਛਣਾ ਸਭ ਤੋਂ ਵੱਡੀ ਮਹਾਮਾਰੀ ਜਿਹੜੀ ਦੁਨੀਆ 'ਚ ਆਈ ਕੋਵਿਡ ਜਿਹਨੂੰ ਕਰੋਨਾ ਕਿਹਾ ਹੈ ਉਹਦੇ ਵਿੱਚ 1 ਸਾਲ ਲੋਕਡਾਊਨ ਵੀ ਲੱਗੇ ਕਰਫਿਊ ਵੀ ਲੱਗੇ ਇਹ ਮੰਤਰੀ ਆ ਜਿਹੜਾ ਉਹ ਘਰ ਘਰ ਪੰਜਾਬੀਆਂ ਦੇ ਰਾਸ਼ਨ ਪਹੁੰਚਿਆ ਪ੍ਰਵਾਸੀਆਂ ਦੇ ਲੰਗਰ ਲੱਗੇ ਕਿਸੇ ਨੂੰ ਤਕਲੀਫ ਨਹੀਂ ਆਉਂਦੀ ਇਹਨੂੰ ਪੈਸੇ ਦਾ ਪੰਜਾਬੀ ਕੋਈ ਭੁੱਖਾ ਮਰ ਗਿਆ ਹੋਵੇ ਤਾਂ ਬਹੁਤ ਉਸ ਤੋਂ ਬਾਅਦ 1 ਸਾਲ ਬਾਅਦ 700 ਕਿਸਾਨ ਸ਼ਹੀਦ ਹੋ ਗਏ ਬਾਰਡਰ ਤੇ ਸਾਰਾ ਪੰਜਾਬ ਦਾ ਕਿਸਾਨ ਬੈਠਾ ਸੀ ਜਿਹਦੇ ਵੇਲੇ ਇੱਕ ਵੀ ਕਿਸਾਨ ਨੂੰ ਆਪਣੀ 2 ਫਸਲਾਂ ਦੇ ਪੰਜਾਬ ਵਿੱਚ ਇੱਕ ਵੀ ਕਿਸਾਨ ਇਹ ਕਿਹਾ ਮੈਂ ਧਰਨੇ ਤੇ ਸੀ ਉਸ ਤੋਂ ਬਾਅਦ 70,000 ਕਰੋੜ ਦੀ ਫਸਲ ਚੱਕੀ ਜਾਂਦੀ ਇੱਕ ਸਾਲ ਦੀ ਪੰਜਾਬ 70,000 ਕਰੋੜ ਦੀ ਇਹ ਟਰੱਕਾਂ ਦੇ ਨੰਬਰ ਪਾ ਰਹੇ ਆ ਇਹ ਆਜੂ ਦਾ ਕੰਮ
ਜਾਂ ਰਜਿਸਟਰੀ ਦਾ ਕੰਮ ਆ ਵੀ ਕਿਹੜੀ ਮੰਡੀ 'ਚ ਕਿਹੜੇ 2 ਟਰੱਕ ਨੇ ਜਾਂ 15 ਟਰੱਕ ਨੇ ਜਿਨ੍ਹਾਂ ਦੇ ਨੰਬਰ ਗਲਤ ਦਿੱਤੇ ਆ ਸਕੂਟਰਾਂ ਦੇ, ਇਹ ਆਸ਼ੂ ਦਾ ਕੰਮ ਆ? ਮੈਨੂੰ ਦੱਸੋ। ਹਜ਼ਾਰਾਂ ਮੰਡੀਆਂ, ਹਜ਼ਾਰਾਂ ਠੇਕੇਦਾਰ, ਲੱਖਾਂ ਟਰੱਕ ਚੱਲਦੇ ਆ ਜਿਹੜੇ ਸਮਾਨ ਢੋਆ ਢਵਾਈ ਕਰਦੇ ਆ, ਇਹ ਆਸ਼ੂ ਨੇ ਦੇਖਣਾ ਹੈ? ਸਰ ਭਗਵੰਤ ਮਾਨ ਦਾ ਮੁੱਖ ਸਰ रहेगा ਇਸ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ। ਅੱਜ ਅਸੀਂ ਸਭ ਤੋਂ ਪਹਿਲਾਂ ਸਾਡੀ ਪੀਸੀਸੀ ਆਉਣ ਵਾਲਾ ਪ੍ਰੋਗਰਾਮ ਦੇਗੀ ਰਾਜਾ ਵੜਿੰਗ ਸਾਹਿਬ ਜਿਹੜੇ ਸਾਡੇ ਪ੍ਰਧਾਨ ਨੇ, ਕਿਉਂਕਿ ਇਹ ਵਰਕਿੰਗ ਪ੍ਰੈਜ਼ੀਡੈਂਟ ਨੇ ਪੰਜਾਬ ਦੇ, ਤੇ ਇਸ ਦਾ ਜਿਹੜਾ ਪ੍ਰੋਗਰਾਮ ਚੱਕ ਆਊਗਾ ਜਿਹੜਾ ਉਹ ਪੀਸੀਸੀ ਵੱਲੋਂ ਕੀਤਾ ਜਾਊਗਾ। ਜੋ ਕੀਤਾ ਜਾਊਗਾ ਅਸੀਂ ਉਹਦੀ ਲਾਈਨ ਤੇ ਹਰ ਵੇਲੇ सर भगवंत मान ਬਾਜ਼ਾਰ 'ਚ ਅਫਵਾਹਾਂ ਹੈਗੀਆਂ ਕਿ ਸੈਟਿੰਗ ਹੋ ਚੁੱਕੀ ਹੈ, ਫਿਰ ਵੀ ਕਿਉਂ ਚੱਕ ਲਿਆ? ਬਾਜ਼ਾਰ 'ਚ ਬਹੁਤ ਸਾਰੀ ਪਤਾ ਨਹੀਂ ਕਿੱਦਾਂ ਦੀ ਕਹਿੰਦੇ ਆ ਬਾਜ਼ਾਰ 'ਚ ਕੀ ਆਪਸ 'ਚ ਜਿਹੜੀ ਹੈਗੀ ਹੈ ਠੀਕ ਹੈ सर भगवंत मान का ये ਠੀਕ ਹੈ, ਥੈਂਕ ਯੂ ਜੀ। ਤਕਰੀਬਨ 18 ਤਰੀਕ ਦੀ ਹੋਈ ਤੁਹਾਡੇ ਵਰਗੇ ਮੀਡੀਆ ਸਭ ਨੇ ਦੱਸਿਆ ਵੀ ਐਫਆਈਆਰ ਦਰਜ ਹੋ ਗਈ ਹੈ, ਨਾਮਜ਼ਦ ਕਰ ਲਿਆ। ਤੇ ਅਸੀਂ ਅੱਜ ਇਹ ਗੱਲ ਕਹਿਣਗੇ ਸਾਨੂੰ ਵੀ ਆਹ ਲੋ ਸਰਕਾਰ ਨੂੰ ਕਹਿਣਗੇ ਸੀ ਵੀ ਆਹ ਲੋ ਮੰਤਰੀ ਜੀ ਅਰੈਸਟ ਕਰੋ, ਪਰ ਇਹ ਆਦਤ ਤੋਂ ਬਾਅਦ ਨਹੀਂ ਆਉਂਦੇ ਕਿਉਂਕਿ ਇਹਨਾਂ ਨੇ ਉਹਨਾਂ ਨੂੰ ਇੰਟਰੋਗੇਟ ਕਰਨਾ, ਇਹਨਾਂ ਨੇ ਉਹਨਾਂ ਨੂੰ ਕੁੱਟਮਾਰ ਕਰਨਾ ਸੀ, ਉਹਨਾਂ ਤੋਂ ਧੱਕੇ ਨਾਲ ਬਹੁਤ ਚੀਜ਼ਾਂ ਜਿਹੜੀਆਂ ਉਹ ਨਿਕਲੀਆਂ ਸੀ। ਸਾਨੂੰ ਇਹ ਗੱਲ ਪਤਾ ਸੀ ਜਦੋਂ ਮੈਂ ਆਸ਼ੂ ਨੂੰ ਘਰੇ ਛੱਡਣ ਆਇਆ, ਜਦੋਂ ਮੇਰੀਆਂ ਗੱਡੀਆਂ ਘਰ ਤੋਂ ਬਾਹਰ ਨਿਕਲੀਆਂ, ਇਹਨਾਂ ਦੇ ਘਰ ਤੋਂ ਬਾਹਰ ਨਿਕਲੀਆਂ, ਤੇ ਉਸੇ ਵਕਤ ਆਸ਼ੂ ਜੀ ਅੱਜ ਆਪਣੇ ਇੱਕ ਸੋਨ ਦੇ ਵਿੱਚ ਜਿੱਥੇ ਉਹ ਆਪਣੇ ਬਾਹਰ ਕਢਾਉਣ ਲਈ ਡੀਐਮਸੀ ਮੇਰੇ ਘਰ 500 ਮੀਟਰ, ਤੇ ਸਾਨੂੰ ਇਹ ਪਤਾ ਸੀ ਤੇ ਮੈਂ ਵੀ 500 ਮੀਟਰ ਆਪਣੇ ਘਰੇ ਗਿਆ। ਜਦੋਂ ਉਹ ਇਕੱਲੇ ਹੋਏ ਉਹਨਾਂ ਨੂੰ ਕਹਿੰਦੇ ਅਸੀਂ ਜਦੋਂ ਮੌਕੇ ਤੇ ਕੋਈ ਅਸੀਂ ਆਪ ਆਉਣੇ ਆਪ ਆ ਰਹੇ, ਤੁਸੀਂ ਸਾਨੂੰ ਦੱਸ ਦਿੰਦੇ ਅਸੀਂ ਤੁਸੀਂ ਆਪਣੇ ਆਈ ਕਾਰਡ ਤਾਂ ਦਿਖਾ ਦਿਓ ਤੁਸੀਂ ਕੌਣ ਹੋ, ਅਸੀਂ ਕੌਣ ਮੰਨੀਏ ਵੀ ਤੁਸੀਂ ਪੁਲਿਸ ਵਾਲੇ ਹੋ? ਉਹ ਕਹਿੰਦੇ ਵਿਜੀਲੈਂਸ ਵਾਲੇ ਵਰਗੇ ਮੰਨ ਗਿਆ, ਕੋਈ ਆਈ ਕਾਰਡ ਤਾਂ ਦਿਖਾ ਦਿਓ ਵੀ ਕੌਣ ਚੱਕਣ ਆ ਗਏ ਤੁਹਾਡੇ ਤੋਂ। कुल मिला के आप कहना क्या चाहते हैं? ਮੈਂ ਇਹ ਕਹਿ ਰਿਹਾ ਵੀ ਜੋ ਵਿਜੀਲੈਂਸ ਅਜੇ ਤੱਕ ਕੀਤਾ ਹੈ ਉਹਨਾਂ ਨੂੰ ਇਕੱਲਿਆਂ ਨੂੰ ਜਦੋਂ ਅਸੀਂ ਪੇਸ਼ ਕਰਾਉਣਾ ਹੈ, ਅਸੀਂ ਉਰੇ ਐਸਐਸਪੀ ਸਾਹਿਬ ਨੂੰ ਰੋਕ ਸਰਕਾਰ ਦਾ ਜਿਹੜਾ ਧੱਕਾ ਕਰਨ ਦੀ ਕੋਸ਼ਿਸ਼ ਕੀਤੀ, ਜਿਵੇਂ ਸੀਬੀਆਈ ਗਈ ਹੈ, ਸੀਬੀਆਈ ਘਰੇ ਗਈ, ਉਹਨਾਂ ਨੇ ਪੁੱਛਗਿੱਛ ਕੀਤੀ, ਉਹਨਾਂ ਨੂੰ ਜੋ ਲੱਭਿਆ ਨਾ ਲੱਭਿਆ ਉਹ ਬਾਅਦ ਦੀ ਗੱਲ, ਪਰ ਇਹ ਕੀ ਕੰਮ ਆ ਵੀ ਪਹਿਲਾਂ ਤੁਸੀਂ ਚੱਕ ਲਓ ਇੱਕ ਮਿਨਿਸਟਰ ਨੂੰ, ਮੁੜ ਕੇ ਉਹ ਧੱਕੇ ਨਾਲ ਉਹਦੇ ਨਾਲ ਸਿੱਧਤ ਕਰਕੇ ਉਹਦੇ ਕੋਲ ਤੁਸੀਂ ਕਾਗਜ਼ ਵੀ ਮੰਗ ਰਹੇ ਸੀ, ਕਾਗਜ਼ ਦਿਖਾ ਨਹੀਂ ਪਾਏ, ਤੁਸੀਂ ਕਾਗਜ਼ ਵੀ ਮੰਗ ਰਹੇ ਸੀ। ਬੜੀ ਬੇਨਤੀ ਔਖੇ ਲੱਗਣ ਕਦੇ ਤੁਸੀਂ ਪਰਨਾ ਲਾ ਲੈਂਦੇ ਹੋ, ਕਦੇ ਵਰਦੀ 'ਚ ਵੀ ਨਹੀਂ ਬੰਦਾ ਤੁਹਾਡੇ ਕੋਲ ਕਿੰਨੇ ਬੰਦੇ ਦੀ ਬੰਦਿਆਂ ਦੀ ਗਿਣਤੀ ਤਕਰੀਬਨ ਅੰਦਰ ਦਾ 4-5 ਤੇ ਇੱਕ ਵੀ ਕਿ ਉਹ ਟੈਲੀਫੋਨ ਕਰਦੇ ਨੇ ਬਿੱਟੂ ਜੀ ਗ੍ਰਿਫਤਾਰੀ ਪਾਤੀ ਹੋਈ ਉਹਨਾਂ ਨੇ ਹੁਣ? ਕਿੰਨੇ ਅਸੀਂ ਕਿਹਾ ਵੀ ਆਸ਼ੂ ਦੀ ਇਹ ਬਿਜ਼ਨਸ ਦੇ ਜਿਹੜੇ ਬਿਜ਼ਨਸ ਦੇ ਐਸਐਸਪੀ ਨੇ ਉਹਨਾਂ ਦੇ ਦਫ਼ਤਰ ਛੱਡ ਕੇ ਆ ਵੀ ਆਪ ਕਰਨੀ ਚਾਹੁੰਦੇ, ਅਸੀਂ ਕਦੇ ਵੀ ਇਸ ਗੱਲ ਤੋਂ ਬਚੇ ਨਹੀਂ। ਤੁਸੀਂ ਇਹ ਚੋਰਾਂ ਵਾਲਾ ਕੰਮ ਕਰਨਾ ਕੀ ਚਾਹੁੰਦੇ ਹੋ? ਇਹ ਲੋਕਾਂ ਨੂੰ ਤੁਸੀਂ ਕਿਉਂ ਖੇਡ ਰਹੇ ਹੋ ਜਦੋਂ ਉਹ ਆਪ ਆਉਣ ਨੂੰ ਤਿਆਰ ਹੈ? ਤੁਸੀਂ ਇਹ ਟੀਵੀ 'ਚ ਮੀਡੀਆ 'ਤੇ ਇਹ ਦਿਖਾਉਣਾ ਵੀ ਆਸ਼ੂ ਨੂੰ ਚੱਕ ਲਿਆ, ਉਹ ਅਸੀਂ ਕੰਮ ਹੋ नहीं कहने का चाहते हैं वो धक्का कर रही है, ये कहना चाहते हैं? ਕੀ ਕਹਿ ਰਹੇ ਹੋ? ਪੋਲੀਟੀਕਲ ਵੈਂਡੇਟਾ। ਅਸੀਂ ਤਾਂ ਇਹ ਪਿਛਲੇ 15 ਦਿਨ ਦੇ ਕਹਿ ਰਹੇ ਹਾਂ ਵੀ ਸਰਕਾਰ ਬਿਲਕੁਲ ਸਰਕਾਰ ਦੇ ਸੱਤਾ ਕਿਉਂਕਿ ਗੱਲ ਮਜੀਠੀਆ ਵਰਗੇ ਜਿਹੜੇ ਸਭ ਤੋਂ ਵੱਡੇ ਵਪਾਰੀ ਉਹ ਛੁੱਟ ਗਏ ਇਹਨਾਂ ਦੇ ਐਡੇ ਵੱਡੇ ਆਪ ਇੰਡਸਟਰੀਜ਼ ਨੇ ਭਗਵੰਤ ਮਾਨ ਨੇ ਉਸ ਇੰਡਸਟਰੀ ਦਾ ਸਭ ਤੋਂ ਵੱਡਾ ਸਤਾਰਾ ਗੈਂਗਸਟਰ ਨੇ ਮਾਰਤਾ ਦੂਸਰੇ ਵਾਲਾ ਕਾਨੂੰਨ ਵਿਵਸਥਾ ਦੀ ਰਾਜ ਫੇਲ ਨੇ ਸੰਗਰੂਰ ਇਲੈਕਸ਼ਨ ਹਾਰ ਗਏ ਤੇ ਹਿਮਾਚਲ ਦੀ ਇਲੈਕਸ਼ਨ ਜੋ ਸਟਾਰਟ ਉਹਨਾਂ ਦੀ ਡਿਗੀ ਜੋ ਨੰਗਾ ਕੀਤਾ ਦੇਖੀ ਦਿੱਲੀ ਦੇ ਨੂੰ ਉਹ ਸਿਰਫ ਆਪਣੀ ਬਿਜ਼ਨਸ ਨੂੰ ਕਵਰ सर कांग्रेस ਕੀ ਕਰੂਗੀ ਜੀ? सर कांग्रेस ਹਾਈ ਕੋਰਟ ਜਾਓਗੇ? ਉੱਤੇ ਕੁਝ ਆਪਾਂ ਕੋਈ ਇਹ ਥੋੜੀ ਜਿਹੀ ਅਭੀ ਸਰ ਜਿਹੜੀ ਬਰਬਾਦ ਜਾਂ ਕੋਈ ਇਹ ਕੰਮ ਕਰਨਾ ਇਸ ਵੇਲੇ ਜਿਹੜੀ ਸਾਡੀ ਲੀਗਲ ਟੀਮ ਉਹ ਪਹਿਲਾਂ ਹੈ ਇਹ ਆਪਣੀ ਮੰਨਣਗੇ ਕਸਟਡੀ ਮੰਨਣਗੇ ਕਾਨੂੰਨੀ ਪ੍ਰਕਿਰਿਆ ਦੇ ਸਰ ਅੰਦਰ ਲਾਈਵ ਦੇ ਵਿੱਚ ਤੁਸੀਂ ਕਿਹਾ ਸੀ ਸਾਰਿਆਂ ਨੂੰ ਘਰਾਓ ਕਰ ਲਓ ਵਿਜੀਲੈਂਸ ਦਫ਼ਤਰ ਦਾ। ਸਾਨੂੰ ਉਦੋਂ ਪਹਿਲਾਂ ਪਤਾ ਹੀ ਨਹੀਂ ਸੀ ਸਾਨੂੰ ਇਹ
ਦਾ ਪਤਾ ਹੀ ਨਹੀਂ ਸੀ ਵੀ ਇਹ ਕੌਣ ਆ ਗਏ, ਵੀ ਕੌਣ ਇਹ ਬੰਦੇ, ਪਹਿਲਾਂ ਪਤਾ ਤਾਂ ਕਰੀਏ। ਬਿੱਟੂ ਜੀ ਲੱਗਦਾ ਜਿਹੜਾ ਚੰਡੀਗੜ੍ਹ 'ਚ ਅੱਜ ਧਰਨਾ ਦਿੱਤਾ ਉਹ ਵੀ ਕਿਤੇ ਨਾ ਕਿਤੇ ਬਦਲੇ ਲਈ ਜਿਹੜਾ ਇਹਦਾ ਇਹ ਚੁੱਕਿਆ ਹੈਗਾ ਇਹ ਤਾਂ ਸਾਨੂੰ ਪਤਾ ਹੀ ਸੀ ਇਹ ਲੁਕੋ ਰਹੇ ਸੀ, ਇਹ ਸਿਰਫ ਉਹਨਾਂ ਨੂੰ ਚੱਕਣਾ ਚਾਹੁੰਦੇ ਸੀ, ਚੱਕ ਕੇ ਉਹਨਾਂ ਦੇ ਝੂਠੇ ਮੁਕੱਦਮੇ ਉਹਨਾਂ ਨੂੰ ਮਨਾਉਣਾ ਚਾਹੁੰਦੇ ਸੀ। ਸਾਨੂੰ ਇਹ ਪਤਾ ਸੀ ਵੀ ਇਹ ਜਿਹੜੀ 18 ਤਰੀਕ ਤੋਂ ਪਹਿਲਾਂ ਮੁਕੱਦਮਾ ਦਰਜ ਹੋ ਚੁੱਕਿਆ, ਤੁਸੀਂ ਮੀਡੀਆ ਨੇ ਵੀ ਦੱਸਤਾ, ਪਰ ਇਹ ਕੱਲਿਆਂ ਨੂੰ ਚੱਕ ਕੇ ਬਹੁਤ ਬੜੀਆਂ ਚੀਜ਼ਾਂ ਜਿਹੜੀਆਂ ਕੁੱਟਮਾਰ, ਤੁਸੀਂ ਕੁੱਟਮਾਰ ਕਹਿ ਰਹੇ ਹੋ ਸਰ, ਕੁੱਟਮਾਰ ਕੀਤੀ ਗਈ ਇਹਨੂੰ ਹੁਣ ਤੁਹਾਡੇ ਮੂਹਰੇ ਕਿਵੇਂ ਕਰ ਲੈਣਗੇ ਜਦੋਂ ਸਾਰਾ ਮੀਡੀਆ ਬਣਾ ਹੈ ਉਹਦਾ ਸਾਥ ਆ, ਅੱਗੇ ਵੀ ਤੁਹਾਡਾ ਸਾਥ ਚਾਹੀਦਾ ਬਈ ਇਹ ਕੋਈ ਐਸੀ ਗੱਲ ਨਹੀਂ ਆ ਉਹ ਜਿਹਦਾ ਸਾਨੂੰ ਡਰ ਆ, ਪਰ ਮੈਨੂੰ ਵਿਸ਼ਵਾਸ ਆ ਅਫਸਰ ਸਾਹਿਬਾਨਾਂ ਤੇ ਜਿਨ੍ਹਾਂ ਨੇ ਕੋਲ ਉਹਨਾਂ ਨੂੰ ਮੇਰੇ ਦੇ ਕੇਸ ਦੇਖ ਰਹੇ ਆ, ਉਹ ਮੈਨੂੰ ਲੱਗਦਾ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੰਮ ਕਰਨਗੇ। ਇਹ ਸਿਰਫ ਇਹ ਬਿੱਟੂ ਜੀ ਟਰਾਂਸਪੋਰਟੇਸ਼ਨ ਦਾ ਮਾਮਲਾ 17 ਸਕੂਟਰਾਂ ਦੇ ਨੰਬਰਾਂ ਦਾ ਮਾਮਲਾ ਜਾਂ ਹੋਰ ਇਦੋਂ ਉੱਪਰਲੇ ਮਾਮਲੇ ਨੇ ਜਿਹੜੇ ਦਰਜ ਕੀਤੇ ਗਏ? ਬਾਕੀ ਇੱਕ ਭਾਰਤ ਸ਼ਨਾਖਤੀ ਜਿਹੜੀ ਸਭ ਤੋਂ ਵੱਡੀ ਮਹਾਮਾਰੀ ਜਿਹੜੀ ਦੁਨੀਆ 'ਚ ਆਈ ਕੋਵਿਡ, ਜਿਹਨੂੰ ਕਰੋਨਾ ਕਿਹਾ ਜਾਂਦਾ, ਉਹਦੇ ਵਿੱਚ 1 ਸਾਲ ਲੋਕਡਾਊਨ ਵੀ ਲੱਗੇ, ਕਰਫਿਊ ਵੀ ਲੱਗੇ। ਇਹ ਮੰਤਰੀ ਆ ਜਿਹੜਾ ਉਹ ਘਰ ਘਰ ਪੰਜਾਬੀਆਂ ਦੇ ਰਾਸ਼ਨ ਪਹੁੰਚਿਆ, ਪ੍ਰਵਾਸੀਆਂ ਦੇ ਲੰਗਰ ਲੱਗੇ, ਕਿਸੇ ਨੂੰ ਤਕਲੀਫ ਨਹੀਂ ਆਉਂਦੀ, ਇਹਨੂੰ ਪੈਸੇ ਦਾ ਪੰਜਾਬੀ ਕੋਈ ਭੁੱਖਾ ਮਰ ਗਿਆ ਹੋਵੇ ਤਾਂ ਬਹੁਤ ਉਸ ਤੋਂ ਬਾਅਦ 1 ਸਾਲ ਤੇ 700 ਕਿਸਾਨ ਸ਼ਹੀਦ ਹੋ ਗਏ ਬਾਰਡਰ ਤੇ। ਸਾਰਾ ਪੰਜਾਬ ਦਾ ਕਿਸਾਨ ਬੈਠਾ ਸੀ, ਜਿਹਦੇ ਵੇਲੇ ਇੱਕ ਵੀ ਕਿਸਾਨ ਨੂੰ ਆਪਣੀ 2 ਫਸਲਾਂ ਤੇ ਝੋਨਾ ਵੇਚਣ ਇੱਕ ਵੀ ਕਿਸਾਨ ਇਹ ਕਿਹਾ ਜਾਂਦਾ ਮੈਂ ਧਰਨੇ ਤੇ ਸੀ। ਉਸ ਤੋਂ ਬਾਅਦ 70,000 ਕਰੋੜ ਦੀ ਫਸਲ ਚੱਕੀ ਜਾਂਦੀ 1 ਸਾਲ ਦੀ ਪੰਜਾਬ 70,000 ਕਰੋੜ ਦੀ। ਇਹ ਟਰੱਕਾਂ ਦੇ ਨੰਬਰ ਪਾ ਰਹੇ ਆ, ਇਹ ਆਜੂ ਦਾ ਕੰਮ ਜਾਂ ਮਿਸਤਰੀ ਦਾ ਕੰਮ ਆ ਵੀ ਕਿਹੜੀ ਮੰਡੀ 'ਚ ਕਿਹੜੇ 2 ਟਰੱਕ ਨੇ ਜਾਂ 15 ਟਰੱਕ ਨੇ ਜਿਨ੍ਹਾਂ ਦੇ ਨੰਬਰ ਗਲਤ ਦਿੱਤੇ ਆ ਸਕੂਟਰਾਂ ਦੇ, ਇਹ ਆਸ਼ੂ ਦਾ ਕੰਮ ਆ? ਮੈਨੂੰ ਦੱਸੋ। ਹਜ਼ਾਰਾਂ ਮੰਡੀਆਂ, ਹਜ਼ਾਰਾਂ ਠੇਕੇਦਾਰ, ਲੱਖਾਂ ਟਰੱਕ ਚੱਲਦੇ ਆ ਜਿਹੜੇ ਸਮਾਨ ਢੋਆ ਢਵਾਈ ਕਰਦੇ ਆ, ਇਹ ਆਸ਼ੂ ਨੇ ਦੇਖਣਾ ਹੈ? ਸਰ ਭਗਵੰਤ ਮਾਨ ਦਾ ਮੋਦੀ रहेगा ਇਸ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ। ਅੱਜ ਅਸੀਂ ਸਭ ਤੋਂ ਪਹਿਲਾਂ ਸਾਡੀ ਪੀਸੀਸੀ ਆਉਣ ਵਾਲਾ ਪ੍ਰੋਗਰਾਮ ਦੇਗੀ ਰਾਜਾ ਵੜਿੰਗ ਸਾਹਿਬ ਜਿਹੜੇ ਸਾਡੇ ਪ੍ਰਧਾਨ ਨੇ, ਕਿਉਂਕਿ ਇਹ ਵਰਕਿੰਗ ਪ੍ਰੈਜ਼ੀਡੈਂਟ ਨੇ ਪੰਜਾਬ ਦੇ, ਤੇ ਇਸ ਦਾ ਜਿਹੜਾ ਪ੍ਰੋਗਰਾਮ ਚੱਕ ਆਊਗਾ ਜਿਹੜਾ ਉਹ ਪੀਸੀਸੀ ਵੱਲੋਂ ਕੀਤਾ ਜਾਊਗਾ। ਜੋ ਕੀਤਾ ਜਾਊਗਾ ਅਸੀਂ ਉਹਦੀ ਲਾਈਨ ਤੇ ਹਰ ਵੇਲੇ ਸਰ ਭਗਵੰਤ ਮਾਨ ਬਾਜ਼ਾਰ 'ਚ ਅਫਵਾਹਾਂ ਹੈਗੀਆਂ ਕਿ ਸੈਟਿੰਗ ਹੋ ਚੁੱਕੀ ਹੈ, ਫਿਰ ਵੀ ਕਿਉਂ ਚੱਕ ਲਿਆ? ਬਾਜ਼ਾਰ 'ਚ ਬਹੁਤ ਸਾਰੀ ਪਤਾ ਨਹੀਂ ਕਿੱਦਾਂ ਦੀ ਕਹਿੰਦੇ ਆ ਬਾਜ਼ਾਰ 'ਚ ਕੀ ਆਪਸ 'ਚ ਜਿਹੜੀ ਹੈਗੀ ਹੈ ਉਹ ਪਤਾ ਹੋਵੇ। ਠੀਕ ਹੈ सर भगवंत मान का ये ਠੀਕ ਹੈ, ਥੈਂਕ ਯੂ ਜੀ। ਤਕਰੀਬਨ 18 ਤਰੀਕ ਦੀ ਹੋਈ ਹੋਈ ਤੁਹਾਡੇ ਵਰਗੇ ਮੀਡੀਆ ਸਭ ਨੇ ਦੱਸਿਆ ਵੀ FIR ਦਰਜ ਹੋ ਗਈ, ਨਾਮਜ਼ਦ ਕਰ ਲਿਆ। ਤੇ ਅਸੀਂ ਅੱਜ ਇਹ ਗੱਲ ਕਹਿਣ ਗਏ ਸੀ ਸਾਨੂੰ ਵੀ ਆਹ ਲੋ ਸਰਕਾਰ ਨੂੰ ਕਹਿਣ ਗਏ ਸੀ ਵੀ ਆਹ ਲੋ ਮੰਤਰੀ ਜੀ ਅਰੈਸਟ ਕਰੋ, ਪਰ ਇਹ ਆਦਤ ਤੋਂ ਬਾਅਦ ਨਹੀਂ ਆਉਂਦੇ ਕਿਉਂਕਿ ਇਹਨਾਂ ਨੇ ਉਹਨਾਂ ਨੂੰ ਡੈਰੋਗੇਟ ਕਰਨਾ ਸੀ, ਇਹਨਾਂ ਨੇ ਉਹਨਾਂ ਨੂੰ ਕੁੱਟਮਾਰ ਕਰਨੀ ਸੀ, ਉਹਨਾਂ ਤੋਂ ਧੱਕੇ ਨਾਲ ਬਹੁਤ ਚੀਜ਼ਾਂ ਜਿਹੜੀਆਂ ਉਹ ਨੱਪੀਆਂ ਸੀ। ਸਾਨੂੰ ਇਹ ਗੱਲ ਪਤਾ ਸੀ ਜਦੋਂ ਮੈਂ ਆਸ਼ੂ ਨੂੰ ਘਰ ਛੱਡਣ ਆਇਆ, ਜਦੋਂ ਮੇਰੀਆਂ ਗੱਡੀਆਂ ਘਰ ਤੋਂ ਬਾਹਰ ਨਿਕਲੀਆਂ, ਇਹਨਾਂ ਦੇ ਘਰ ਤੋਂ ਬਾਹਰ ਨਿਕਲੀਆਂ, ਤੇ ਉਸੇ ਵਕਤ ਆਸ਼ੂ ਦੀ ਅੱਜ ਆਪਣੇ ਇੱਕ ਸਲੂਨ ਦੇ ਵਿੱਚ ਜਿੱਥੇ ਉਹ ਆਪਣੇ ਬਾਹਰ ਕਢਾਉਣ ਲਈ DMC ਮੇਰੇ ਘਰ 500 ਮੀਟਰ, ਤੇ ਸਾਨੂੰ ਇਹ ਪਤਾ ਸੀ ਤੇ ਮੈਂ ਵੀ 500 ਮੀਟਰ ਆਪਣੇ ਘਰੇ ਗਿਆ। ਉਦੋਂ ਹੀ ਜਦੋਂ ਉਹ ਇਕੱਲੇ ਹੋਏ ਉਹਨਾਂ ਨੂੰ ਕਹਿੰਦੇ ਅਸੀਂ ਜਦੋਂ ਮੌਕੇ ਤੇ ਕੋਈ ਅਸੀਂ ਤੁਹਾਨੂੰ ਆਪ ਆਉਣੇ ਆਪ ਆ ਰਹੇ ਤੁਸੀਂ ਸਾਨੂੰ ਦੱਸ ਦਿੰਦੇ ਅਸੀਂ ਤੁਸੀਂ ਆਪਣੇ ਆਈ ਕਾਰਡ ਦਾ ਦਿਖਾ ਦਿਓ ਤੁਸੀਂ ਕੌਣ ਹੋ, ਅਸੀਂ ਕੌਣ ਮੰਨੀਏ ਵੀ ਤੁਸੀਂ ਪੁਲਿਸ ਵਾਲੇ ਹੋ? ਉਹ ਕਹਿੰਦੇ ਵਿਜੀਲੈਂਸ ਵਾਲੇ ਬਣ ਗਏ। ਮੰਨ ਗਿਆ ਕੋਈ ਆਈ ਕਾਰਡ ਦਾ ਦਿਖਾ ਦਿਓ ਵੀ ਕੌਣ ਚੱਕਣ ਆ ਗਏ ਤੁਹਾਡੇ ਤੋਂ। कुल मिला के आप कहना क्या चाहते हैं? ਮੈਂ ਇਹ ਕਹਿ ਰਿਹਾ ਵੀ ਜੋ ਵਿਜੀਲੈਂਸ ਅਜੇ ਤੱਕ ਕੀਤਾ ਹੈ ਉਹਨਾਂ ਨੂੰ ਇਕੱਲਿਆਂ ਨੂੰ ਜਦੋਂ ਅਸੀਂ ਪੇਸ਼ ਕਰਾਉਣਾ ਹੈ, ਅਸੀਂ ਉਰੇ SSP ਸਾਹਿਬ ਨੂੰ ਰੋਕ ਲਈਏ। ਸਰਕਾਰ ਦਾ ਜਿਹੜਾ ਧੱਕਾ ਕਰਨ ਦੀ ਕੋਸ਼ਿਸ਼ ਕੀਤੀ, ਜਿਵੇਂ CBI ਗਈ ਹੈ, CBI ਘਰੇ ਗਈ, ਉਹਨਾਂ ਨੇ ਪੁੱਛਗਿੱਛ ਕੀਤੀ, ਉਹਨਾਂ ਨੂੰ ਜੋ ਲੱਭਿਆ ਨਾ ਲੱਭਿਆ ਉਹ ਬਾਅਦ ਦੀ ਗੱਲ, ਪਰ ਇਹ ਕੀ ਕੰਮ ਆ ਵੀ ਪਹਿਲਾਂ ਤੁਸੀਂ ਚੱਕ ਲਓ ਇੱਕ ਮਿਨਿਸਟਰ ਨੂੰ, ਮੁੜ ਕੇ ਉਹ ਧੱਕੇ ਨਾਲ ਉਹਦੇ ਨਾਲ ਸਿੱਧਤ ਕਰਕੇ ਤਾਂ ਦੋਸ਼ੀ ਲੱਭੋ। ਤੁਸੀਂ ਕਾਗਜ਼ ਵੀ ਮੰਗ ਰਹੇ ਸੀ, ਕਾਗਜ਼ ਦਿਖਾ ਨਹੀਂ ਪਾਏ, ਤੁਸੀਂ ਕਾਗਜ਼ ਵੀ ਮੰਗ ਰਹੇ ਸੀ। ਮੈਂ ਬੜੀ ਬੇਨਤੀ ਔਖੇ ਲੱਗਣ ਤੁਸੀਂ ਕੌਣ ਹੋ?
ਕਦੇ ਤੁਸੀਂ ਪਰਨਾ ਲਾ ਲੈਂਦੇ ਹੋ ਕਦੇ ਮਰਜ਼ੀ ਤੇ ਨਹੀਂ ਬੰਦਾ ਤੁਹਾਡੇ ਕੋਲ ਕਿੰਨੇ ਬੰਦੇ ਸੀਗੇ ਬੰਦਿਆਂ ਦੀ ਗਿਣਤੀ ਤਕਰੀਬਨ 4 ਤੇ ਇੱਕ ਵੀ ਕਿ ਉਹ ਟੈਲੀਫੋਨ ਕਰਦੇ ਰਹੇ ਬਿੱਟੂ ਜੀ ਗ੍ਰਿਫਤਾਰੀ ਪਾਤੀ ਹੋਈ ਉਹਨਾਂ ਨੇ ਹੁਣ ਕਿੰਨੇ ਅਸੀਂ ਕਿਹਾ ਵੀ ਭਾਰਤੀ ਆਸ਼ੂ ਦੀ ਬਿਜ਼ਨਸ ਜਿਹੜੇ ਬਿਜ਼ਨਸ ਦੇ ਐਸਐਸਪੀ ਨੇ ਉਹਨਾਂ ਦੇ ਦਫ਼ਤਰ ਛੱਡ ਕੇ ਆ ਵੀ ਆਪ ਕਰਨੀ ਚਾਹੁੰਦੇ ਅਸੀਂ ਕਦੇ ਵੀ ਇਸ ਗੱਲ ਤੋਂ ਬਚੇ ਨਹੀਂ ਤੁਸੀਂ ਇਹ ਚੋਰਾਂ ਵਾਲਾ ਕੰਮ ਕਰਨਾ ਕੀ ਚਾਹੁੰਦੇ ਹੋ ਇਹ ਲੋਕਾਂ ਨੂੰ ਤੁਸੀਂ ਕਿਉਂ ਖੇਡ ਰਹੇ ਹੋ ਜਦੋਂ ਆਪ ਕੌਮ ਨੂੰ ਪਿਆਰ ਤੁਸੀਂ ਇਹ ਟੀਵੀ 'ਚ ਮੀਡੀਆ ਸਿਰਫ ਇਹ ਦਿਖਾਉਣਾ ਵੀ ਆਸ਼ੂ ਨੂੰ ਚੱਕ ਲਿਆ वो असी कम हो नहीं कहने का चाहते हैं वो धक्का कर रही है ये कहना चाहते हैं की कह रहे हैं पॉलिटिकल वेंडेटा असी तो ये पिछले 15 दिन देख रहे हैं भी सरकार बिल्कुल सरकार क्योंकि मजीठिया ਜਿਹੜੇ ਸਭ ਤੋਂ ਵੱਡੇ ਵਪਾਰੀ ਉਹ ਛੁੱਟ ਗਏ ਇਹਨਾਂ ਐਡੇ ਵੱਡੇ ਆਪ ਇੰਡਸਟਰੀਜ਼ ਨੇ ਭਗਵੰਤ ਮਾਨ ਨੇ ਉਸ ਇੰਡਸਟਰੀ ਦਾ ਸਭ ਤੋਂ ਵੱਡਾ ਸਤਾਰਾ ਗੈਂਗਸਟਰ ਨੇ ਮਾਰਤਾ ਦੂਸਰੇ ਵਾਲਾ ਕਾਨੂੰਨ ਵਸਤਾਂ ਦੀ ਹਾਲਾਤ ਫੇਲ ਨੇ ਸੰਗਰੂਰ ਇਲੈਕਸ਼ਨ ਹਾਰ ਗਏ ਤੇ ਹਿਮਾਚਲ ਦੀ ਇਲੈਕਸ਼ਨ ਜੋ ਸਟਾਰਟ ਉਹਨਾਂ ਦੀ ਡਿੱਗੀ ਆ ਜੋ ਨੰਗਾ ਕੀਤਾ ਤੇ ਦਿੱਲੀ ਦੇ ਨੂੰ ਉਹ ਸਿਰਫ ਆਪਣੀ ਬਿਜ਼ਨਸ ਨੂੰ ਕਵਰ सर कांग्रेस ਕੀ ਕਰੂਗੀ ਜੀ सर कांग्रेस हाई कोर्ट जाओगे ਆਪਾਂ ਕੋਈ ਇਹ ਥੋੜੀ ਅਭੀ ਸਰ ਜਿਹੜੀ ਦਰਬਾਰ ਜਾਂ ਕੋਈ ਇਹ ਕੰਮ ਕਰਨਾ ਇਸ ਵੇਲੇ ਜਿਹੜੀ ਸਾਡੀ ਲੀਗਲ ਟੀਮ ਉਹ ਪਹਿਲਾਂ ਹੈ ਇਹ ਆਪਣੀ ਮੰਨਣਗੇ ਕਸਟਡੀ ਮੰਨਣਗੇ ਕਾਨੂੰਨੀ ਪ੍ਰਕਿਰਿਆ ਦੇ ਸਰ ਅੰਦਰ ਲਾਈਵ ਦੇ ਵਿੱਚ ਤੁਸੀਂ ਕਿਹਾ ਸੀ ਕਿ ਸਾਰਿਆਂ ਨੂੰ ਘਰਾਓ ਕਰ ਲਓ ਵਿਜੀਲੈਂਸ ਦਫ਼ਤਰ ਦਾ ਸਾਨੂੰ ਪਤਾ ਹੀ ਨਹੀਂ ਸੀ ਸਾਨੂੰ ਇਹ ਗੱਲ ਦਾ ਪਤਾ ਹੀ ਨਹੀਂ ਸੀ ਵੀ ਇਹ ਕੌਣ ਆ ਗਏ ਵੀ ਕੌਣ ਇਹ ਬੰਦਾ ਪਹਿਲਾਂ ਪਤਾ ਤਾਂ ਕਰੀਏ ਬਿੱਟੂ ਜੀ ਲੱਗਦਾ ਜਿਹੜਾ ਚੰਡੀਗੜ੍ਹ ਚ ਅੱਜ ਧਰਨਾ ਦਿੱਤਾ ਉਹ ਵੀ ਕਿਤੇ ਨਾ ਕਿਤੇ ਬਦਲੇ ਲਈ ਜਿਹੜਾ ਇਹਦਾ ਇਹ ਚੁੱਕਿਆ ਹੈਗਾ ਸਾਨੂੰ ਪਤਾ ਹੀ ਸੀ ਇਹ ਲਕੋਰੇ ਸੀ ਇਹ ਸਿਰਫ ਉਹਨਾਂ ਨੂੰ ਚੱਕਣਾ ਚਾਹੁੰਦੇ ਸੀ ਚੱਕ ਕੇ ਉਹਨਾਂ ਦੇ ਝੂਠੇ ਮੁਕੱਦਮੇ ਉਹਨਾਂ ਨੂੰ ਮਨਾਉਣਾ ਚਾਹੁੰਦੇ ਸੀ ਸਾਨੂੰ ਇਹ ਪਤਾ ਸੀ ਵੀ ਇਹ ਜਿਹੜੀ 18 ਤਰੀਕ ਤੋਂ ਪਹਿਲਾਂ ਮੁਕੱਦਮਾ ਦਰਜ ਕਿ ਤੁਸੀਂ ਮੀਡੀਆ ਨੇ ਦੱਸਤਾ ਪਰ ਇਹ ਕੱਲਿਆਂ ਨੂੰ ਚੱਕ ਹੋਰ ਬੜੀਆਂ ਚੀਜ਼ਾਂ ਕਿ ਕੁੱਟਮਾਰ ਤੁਸੀਂ ਕੁੱਟਮਾਰ ਕਹਿ ਰਹੇ ਹੋ ਸਰ ਕੁੱਟਮਾਰ ਕੀਤੀ ਗਈ ਛੋਟੇ ਮੁੰਡੇ ਕਿਵੇਂ ਕਰ ਲੈਣਗੇ ਜਦੋਂ ਸਾਰਾ ਮੀਡੀਆ ਬਣਾ ਇਹ ਉਹਦਾ ਸਾਥ ਆ ਅੱਗੇ ਵੀ ਤੁਹਾਡਾ ਸਾਥ ਚਾਹੀਦਾ ਬਈ ਇਹ ਕੋਈ ਐਸੀ ਗੱਲ ਨਹੀਂ ਆ ਉਹ ਜਿਹਦਾ ਸਾਨੂੰ ਡਰ ਆ ਪਰ ਮੈਨੂੰ ਵਿਸ਼ਵਾਸ ਆ ਅਫਸਰ ਸਹਿਬਾਨਾਂ ਤੇ ਜਿਹਨਾਂ ਨੇ ਕੋਲੋਂ ਜਿਵੇਂ ਦੇ ਐਸਐਸਪੀ ਜਿਹੜੇ ਉਹ ਕੇਸ ਦੇਖ ਰਹੇ ਆ ਉਹ ਮੈਨੂੰ ਲੱਗਦਾ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੰਮ ਕਰਨਗੇ ਇਹ ਸਿਰਫ ਇਹ ਬਿੱਟੂ ਜੀ ਟਰਾਂਸਪੋਰਟੇਸ਼ਨ ਦਾ ਮਾਮਲਾ 17 ਸਕੂਟਰਾਂ ਦੇ ਨੰਬਰਾਂ ਦਾ ਮਾਮਲਾ ਜਾਂ ਹੋਰ ਇਦੋਂ ਉੱਪਰਲੇ ਮਾਮਲੇ ਨੇ ਜਿਹੜੇ ਦਰਜ ਕੀਤੇ ਗਏ ਬਾਕੀ ਇੱਕ ਭਾਰਤ ਪੁੱਛਣਾ ਸੀ ਜਿਹੜੀ ਸਭ ਤੋਂ ਵੱਡੀ ਮਹਾਮਾਰੀ ਜਿਹੜੀ ਦੁਨੀਆ ਚ ਆਈ ਕੋਵਿਡ ਜਿਹਨੂੰ ਕਰੋਨਾ ਕਿਹਾ ਜਾਂਦਾ ਉਹਦੇ ਵਿੱਚ 1 ਸਾਲ ਲੋਕਡਾਊਨ ਵੀ ਲੱਗੇ ਕਰਫਿਊ ਵੀ ਲੱਗੇ ਇਹ ਮੰਤਰੀ ਆ ਜਿਹੜਾ ਉਹ ਘਰ ਘਰ ਪੰਜਾਬੀਆਂ ਦੇ ਰਾਸ਼ਨ ਪਹੁੰਚਿਆ ਪ੍ਰਵਾਸੀਆਂ ਦੇ ਲੰਗਰ ਲੱਗੇ ਕਿਸੇ ਨੂੰ ਤਕਲੀਫ ਨਹੀਂ ਆਉਂਦੀ ਇਹਨੂੰ ਪੈਸੇ ਦਾ ਪੰਜਾਬੀ ਕੋਈ ਭੁੱਖਾ ਮਰ ਗਿਆ ਹੋਵੇ ਤਾਂ ਬਹੁਤ ਉਸ ਤੋਂ ਬਾਅਦ 1 ਸਾਲ ਬਾਅਦ 700 ਕਿਸਾਨ ਸ਼ਹੀਦ ਹੋ ਗਏ ਬਾਰਡਰ ਤੇ ਸਾਰਾ ਪੰਜਾਬ ਦਾ ਕਿਸਾਨ ਬੈਠਾ ਸੀ ਜਿਹਦੇ ਵੇਲੇ ਇੱਕ ਕਿਸਾਨ ਨੂੰ ਆਪਣੀ 2 ਫਸਲਾਂ ਤੇ ਜਗ੍ਹਾ ਵੇਚਣ ਇੱਕ ਵੀ ਕਿਸਾਨ ਇਹ ਕਿਹਾ ਉਸ ਤੋਂ ਬਾਅਦ 70,000 ਕਰੋੜ ਦੀ ਫਸਲ ਚੱਕੀ ਜਾਂਦੀ 1 ਸਾਲ ਦੀ ਪੰਜਾਬ 70,000 ਕਰੋੜ ਦੀ ਇਹ ਟਰੱਕਾਂ ਦੇ ਨੰਬਰ ਪਾ ਰਹੇ ਆ ਇਹ ਆਜੂ ਦਾ ਕੰਮ ਆ ਜਾਂ ਮਿਨਿਸਟਰੀ ਦਾ ਕੰਮ ਆ ਵੀ ਕਿਹੜੀ ਮੰਡੀ 'ਚ ਕਿਹੜੇ 2 ਟਰੱਕ ਨੇ ਜਾਂ 15 ਟਰੱਕ ਨੇ ਜਿਨ੍ਹਾਂ ਦੇ ਨੰਬਰ ਗਲਤ ਦਿੱਤੇ ਆ ਸਕੂਟਰਾਂ ਦੇ ਇਹ ਆਸ਼ੂ ਦਾ ਕੰਮ ਆ ਮੈਨੂੰ ਦੱਸੋ ਹਜ਼ਾਰਾਂ ਮੰਡੀਆਂ ਹਜ਼ਾਰਾਂ ਠੇਕੇਦਾਰ ਲੱਖਾਂ ਟਰੱਕ ਚੱਲਦੇ ਆ ਜਿਹੜੇ ਸਮਾਨ ਢੋਆ ਢਵਾਈ ਕਰਦੇ ਆ ਇਹ ਆਸ਼ੂ ਨੇ ਦੇਖਣਾ ਹੈ सर भगवंत मान का ਸਰ ਇਸ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ ਅੱਜ ਅਸੀਂ ਸਭ ਤੋਂ ਪਹਿਲਾਂ ਸਾਡੀ ਪੀਸੀਸੀ ਆਉਣ ਵਾਲਾ ਪ੍ਰੋਗਰਾਮ ਦੇਗੀ ਰਾਜਾ ਵੜਿੰਗ ਸਾਹਿਬ ਜਿਹੜੇ ਸਾਡੇ ਪ੍ਰਧਾਨ ਨੇ ਕਿਉਂਕਿ ਇਹ ਵਰਕਿੰਗ ਪ੍ਰੈਜ਼ੀਡੈਂਟ ਨੇ ਪੰਜਾਬ ਦੇ ਤੇ ਇਸ ਦਾ ਜਿਹੜਾ ਪ੍ਰੋਗਰਾਮ ਚੱਕ ਆਊਗਾ ਜਿਹੜਾ ਉਹ ਪੀਸੀਸੀ ਵੱਲੋਂ ਕੀਤਾ ਜਾਊਗਾ ਜੋ ਕੀਤਾ ਜਾਊਗਾ ਅਸੀਂ ਉਹਦੀ ਲਾਈਨ ਤੇ ਹਰ ਵੇਲੇ सर भगवंत मान ਬਾਜ਼ਾਰ 'ਚ ਅਫਵਾਹਾਂ ਹੈਗੀਆਂ ਕਿ ਸੈਟਿੰਗ ਹੋ ਚੁੱਕੀ ਹੈ ਫਿਰ ਵੀ ਕਿਉਂ ਚੱਕ ਲਿਆ ਬਾਜ਼ਾਰ 'ਚ ਬਹੁਤ ਸਾਰੀ ਪਤਾ ਨਹੀਂ ਕਿੱਦਾਂ ਦੀ ਕਹਿੰਦੇ ਆ ਬਾਜ਼ਾਰ 'ਚ ਕੀ ਆਪਸ 'ਚ ਜਿਹੜੀ ਹੈਗੀ ਹੈ ਨੂੰ ਪਤਾ ਹੋਊਗਾ ਠੀਕ ਹੈ सर भगवंत मान का ये ਓਕੇ ਸਰ ਠੀਕ ਹੈ ਥੈਂਕ ਯੂ ਜੀ ਤਕਰੀਬਨ 18 ਤਰੀਕ ਦੀ ਹੋਈ ਤੁਹਾਡੇ ਵਰਗੇ
ਮੀਡੀਆ ਸਭ ਨੇ ਦੱਸਿਆ ਵੀ FIR ਦਰਜ ਹੋ ਗਈ, ਨਾਮਜ਼ਦ ਕਰ ਲਿਆ। ਤੇ ਅਸੀਂ ਅੱਜ ਇਹ ਗੱਲ ਕਹਿਣ ਗਏ ਸੀ ਸਾਹਿਬ ਨੂੰ ਵੀ ਆਹ ਲੋ ਫੜੋ, ਸਰਕਾਰ ਨੂੰ ਕਹਿਣ ਗਏ ਸੀ ਵੀ ਆਹ ਲੋ ਮੰਤਰੀ ਜੀ ਅਰੈਸਟ ਕਰੋ, ਪਰ ਇਹ ਆਸ ਤੋਂ ਬਾਅਦ ਨਹੀਂ ਆਉਂਦੇ ਕਿ ਇਹਨਾਂ ਨੇ ਉਹਨਾਂ ਨੂੰ ਇੰਟਰੋਗੇਟ ਕਰਨਾ ਸੀ, ਇਹਨਾਂ ਨੇ ਉਹਨਾਂ ਨੂੰ ਕੁੱਟਮਾਰ ਕਰਨੀ ਸੀ, ਉਹਨਾਂ ਤੋਂ ਧੱਕੇ ਨਾਲ ਬਹੁਤ ਚੀਜ਼ਾਂ ਜਿਹੜੀਆਂ ਉਹ ਨਿਕਲੀਆਂ ਸੀ। ਸਾਨੂੰ ਇਹ ਗੱਲ ਪਤਾ ਸੀ ਜਦੋਂ ਮੈਂ ਆਸ਼ੂ ਨੂੰ ਘਰ ਛੱਡਣ ਆਇਆ, ਜਦੋਂ ਮੇਰੀਆਂ ਗੱਡੀਆਂ ਘਰ ਤੋਂ ਬਾਹਰ ਨਿਕਲੀਆਂ, ਇਹਨਾਂ ਦੇ ਘਰ ਤੋਂ ਬਾਹਰ ਨਿਕਲੀਆਂ, ਤੇ ਉਸੇ ਵਕਤ ਆਸ਼ੂ ਨੂੰ ਅੱਜ ਆਪਣੇ ਇੱਕ ਸਕੂਲ ਦੇ ਵਿੱਚ ਜਿੱਥੇ ਉਹ ਆਪਣੇ ਬਾਹਰ ਕਢਾਉਣ ਲਈ DMC ਮੇਰੇ ਘਰ 500 ਮੀਟਰ, ਤੇ ਸਾਨੂੰ ਇਹ ਪਤਾ ਸੀ ਤੇ ਮੈਂ ਵੀ 500 ਮੀਟਰ ਆਪਣੇ ਘਰੇ ਗਿਆ। ਉਦੋਂ ਹੀ ਜਦੋਂ ਉਹ ਇਕੱਲੇ ਹੋਏ ਉਹਨਾਂ ਨੂੰ ਫੜ ਲਿਆ। ਅਸੀਂ ਜਦੋਂ ਮੌਕੇ ਤੇ ਅਸੀਂ ਘਰ ਤੋਂ ਨਹੀਂ ਆ ਪਾ ਰਹੇ, ਤੁਸੀਂ ਸਾਨੂੰ ਦੱਸ ਦਿੰਦੇ ਅਸੀਂ ਤੁਸੀਂ ਆਪਣੇ ਆਈ ਕਾਰਡ ਤਾਂ ਦਿਖਾ ਦਿਓ, ਤੁਸੀਂ ਕੌਣ ਹੋ, ਅਸੀਂ ਕੌਣ ਮੰਨੀਏ ਵੀ ਤੁਸੀਂ ਪੁਲਿਸ ਵਾਲੇ ਹੋ। ਉਹ ਕਹਿੰਦੇ ਵਿਜੀਲੈਂਸ ਵਾਲੇ ਬਣ ਮੰਨ ਗਿਆ, ਕੋਈ ਆਈ ਕਾਰਡ ਤਾਂ ਦਿਖਾ ਦਿਓ ਵੀ ਕੌਣ ਚੱਕਣ ਆ ਗਏ ਤੁਹਾਡੇ ਤੋਂ। कुल मिला के आप कहना क्या चाहते हैं? ਮੈਂ ਇਹ ਕਹਿ ਰਿਹਾ ਵੀ ਜੋ ਵਿਜੀਲੈਂਸ ਅਜੇ ਧੱਕਾ ਕੀਤਾ ਹੈ, ਉਹਨਾਂ ਨੂੰ ਇਕੱਲਿਆਂ ਨੂੰ ਜਦੋਂ ਅਸੀਂ ਪੇਸ਼ ਕਰਵਾਉਣਾ ਹੈ, ਅਸੀਂ ਉਰੇ SSP ਸਾਹਿਬ ਨੂੰ ਸਰਕਾਰ ਦਾ ਜਿਹੜਾ ਧੱਕਾ ਕਰਨ ਦੀ ਕੋਸ਼ਿਸ਼ ਕੀਤੀ, ਜਿਵੇਂ CBI ਗਈ ਹੈ, CBI ਘਰੇ ਗਈ, ਉਹਨਾਂ ਨੇ ਪੁੱਛਗਿੱਛ ਕੀਤੀ, ਉਹਨਾਂ ਨੂੰ ਜੋ ਲੱਭਿਆ ਨਾ ਲੱਭਿਆ ਉਹ ਬਾਅਦ ਦੀ ਗੱਲ, ਪਰ ਇਹ ਕੀ ਕੰਮ ਆ ਵੀ ਪਹਿਲਾਂ ਤੁਸੀਂ ਚੱਕ ਲਓ ਇੱਕ ਮਿਨਿਸਟਰ ਨੂੰ, ਮੁੜ ਕੇ ਉਹ ਧੱਕੇ ਨਾਲ ਉਹਦੇ ਨਾਲ ਸਿੱਧਤ ਕਰਕੇ ਉਹਦੇ ਕੋਲ ਤੁਸੀਂ ਕਾਗਜ਼ ਵੀ ਮੰਗ ਰਹੇ ਸੀ, ਕਾਗਜ਼ ਦਿਖਾ ਨਹੀਂ ਪਾਏ, ਤੁਸੀਂ ਕਾਗਜ਼ ਵੀ ਮੰਗ ਰਹੇ ਸੀ। ਬੜੀ ਬੇਨਤੀ ਔਖੇ ਲੱਗਣ ਤੁਸੀਂ ਕੌਣ ਹੋ, ਕਦੇ ਤੁਸੀਂ ਪਰਨਾ ਲਾ ਲੈਂਦੇ ਹੋ, ਕਦੇ ਚੀਜ਼ ਵੀ ਨਹੀਂ ਬੰਦਾ ਤੁਹਾਡੇ ਕੋਲ ਕਿੰਨੇ ਬੰਦੇ ਸੀ ਬੰਦਿਆਂ ਦੀ ਗਿਣਤੀ ਤਕਰੀਬਨ ਅੰਦਰ ਤੱਕ 4-5 ਤੇ ਇੱਕ ਦਿਨ ਕਿ ਉਹ ਟੈਲੀਫੋਨ ਕਰਦੇ ਬਿੱਟੂ ਜੀ ਗ੍ਰਿਫਤਾਰੀ ਪਾਤੀ ਹੋਈ ਉਹਨਾਂ ਨੇ ਹੁਣ? ਕਿੰਨੇ ਅਸੀਂ ਕਿਹਾ ਵੀ ਭਾਰਤੀ ਆਸ਼ੂ ਦੀ ਵਿਜੀਲੈਂਸ ਜਿਹੜੇ ਵਿਜੀਲੈਂਸ ਦੇ SSP ਨੇ ਉਹਨਾਂ ਦੇ ਦਫ਼ਤਰ ਛੱਡ ਕੇ ਆਇਆ ਪਿਆ ਕਰਨੀ ਚਾਹੁੰਦੇ, ਅਸੀਂ ਕਦੇ ਵੀ ਇਸ ਗੱਲ ਤੋਂ ਬਚੇ ਨਹੀਂ। ਤੁਸੀਂ ਇਹ ਚੋਰਾਂ ਵਾਲਾ ਕੰਮ ਕਰਨਾ ਕੀ ਚਾਹੁੰਦੇ ਹੋ? ਇਹ ਲੋਕਾਂ ਨੂੰ ਤੁਸੀਂ ਕਿਉਂ ਖੇਡ ਰਹੇ ਹੋ ਜਦੋਂ ਆਪ ਆਉਣ ਨੂੰ ਤਿਆਰ ਹੋ? ਤੁਸੀਂ ਇਹ TV 'ਚ ਮੀਡੀਆ ਸਿਰਫ ਇਹ ਦਿਖਾਉਣਾ ਵੀ ਆਸ਼ੂ ਨੂੰ ਚੱਕ ਲਿਆ, ਉਹ ਅਸੀਂ ਕੰਮ ਹੋ नहीं कहने का चाहते हैं, वो धक्का कर रही है, ये कहना चाहते हैं? ਪੋਲੀਟੀਕਲ ਕੀ ਕਹਿ ਰਹੇ ਹੋ? ਪੋਲੀਟੀਕਲ ਵੈਂਡੇਟਾ ਅਸੀਂ ਤਾਂ ਇਹ ਪਿਛਲੇ 15 ਦਿਨ ਦੇ ਵੀ ਸਰਕਾਰ ਬਿਲਕੁਲ ਸਰਕਾਰ ਦੇ ਸਰਕਾਰ ਨਕਲੀ, ਕਿਉਂਕਿ ਗੱਲ ਮਜੀਠੀਆ ਵਰਗੇ ਜਿਹੜੇ ਸਭ ਤੋਂ ਵੱਡੇ ਵਪਾਰੀ ਉਹ ਛੁੱਟ ਗਏ ਇਹਨਾਂ ਦੇ। ਐਡੇ ਵੱਡੇ ਆਪ ਇੰਡਸਟਰੀਜ਼ ਨੇ ਭਗਵੰਤ ਮਾਨ ਨੇ, ਉਸ ਇੰਡਸਟਰੀ ਦਾ ਸਭ ਤੋਂ ਵੱਡਾ ਸਤਾਰਾ ਗੈਂਗਸਟਰ ਨੇ ਮਾਰਤਾ ਦੂਸਰੇ ਵਾਲਾ। ਕਾਨੂੰਨ ਵਿਵਸਥਾ ਦੀ ਹਾਲਤ ਫੇਲ ਨੇ, ਸੰਗਰੂਰ ਇਲੈਕਸ਼ਨ ਹਾਰ ਗਏ ਤੇ ਹਿਮਾਚਲ ਦੀ ਇਲੈਕਸ਼ਨ ਜੋ ਸਟਾਰਟ ਉਹਨਾਂ ਦੀ ਡਿੱਗੀ ਜੋ ਨੰਗਾ ਕੀਤਾ ਦੇਖੀ ਦਿੱਲੀ ਦੇ ਨੂੰ ਉਹ ਸਿਰਫ ਆਪਣੀ ਵਿਜੀਲੈਂਸ ਨੂੰ ਕਵਰ सर कांग्रेस ਕੀ ਕਰੂਗੀ ਜੀ? सर कांग्रेस ਹਾਈ ਕੋਰਟ ਜਾਓਗੇ? ਆਪਾਂ ਕੋਈ ਇਹ ਥੋੜੀ ਅਭੀ ਸਰ ਜਿਹੜੀ ਦਰਬਾਰ ਜਾਂ ਕੋਈ ਇਹ ਕੰਮ ਕਰਨਾ ਇਸ ਵੇਲੇ ਜਿਹੜੀ ਸਾਡੀ ਲੀਗਲ ਟੀਮ ਉਹ ਪਹਿਲਾਂ ਹੈ ਇਹ ਆਪਣੀ ਮੰਨਣਗੇ ਕਸਟਡੀ ਮੰਨਣਗੇ ਕਾਨੂੰਨੀ ਪ੍ਰਕਿਰਿਆ ਦੇ ਸਰ ਅੰਦਰ ਲਾਈਵ ਦੇ ਵਿੱਚ ਤੁਸੀਂ ਕਿਹਾ ਸੀ ਕਿ ਸਾਰਿਆਂ ਨੂੰ ਘਰਾਓ ਕਰ ਲਓ ਵਿਜੀਲੈਂਸ ਦਫ਼ਤਰ ਦਾ। ਸਾਨੂੰ ਪਤਾ ਹੀ ਨਹੀਂ ਸੀ ਬਈ, ਸਾਨੂੰ ਇਹ ਗੱਲ ਦਾ ਪਤਾ ਹੀ ਨਹੀਂ ਸੀ ਵੀ ਇਹ ਕੌਣ ਆ ਗਏ, ਵੀ ਕੌਣ ਇਹ ਬੰਦਾ, ਪਹਿਲਾਂ ਪਤਾ ਤਾਂ ਕਰੀਏ। ਬਿੱਟੂ ਜੀ ਲੱਗਦਾ ਜਿਹੜਾ ਚੰਡੀਗੜ੍ਹ 'ਚ ਅੱਜ ਧਰਨਾ ਦਿੱਤਾ ਉਹ ਵੀ ਕਿਤੇ ਨਾ ਕਿਤੇ ਬਦਲੇ ਲਈ ਜਿਹੜਾ ਇਹਦਾ ਇਹ ਚੁੱਕਿਆ ਹੈਗਾ ਸਾਨੂੰ ਪਤਾ ਹੀ ਸੀ ਇਹ ਲੁਕੋ ਰਹੇ ਸੀ, ਇਹ ਸਿਰਫ ਉਹਨਾਂ ਨੂੰ ਚੱਕਣਾ ਚਾਹੁੰਦੇ ਸੀ, ਚੱਕ ਕੇ ਉਹਨਾਂ ਦੇ ਝੂਠੇ ਮੁਕੱਦਮੇ ਉਹਨਾਂ ਨੂੰ ਮਨਾਉਣਾ ਚਾਹੁੰਦੇ ਸੀ। ਸਾਨੂੰ ਇਹ ਪਤਾ ਸੀ ਵੀ ਇਹ ਜਿਹੜੀ 18 ਤਰੀਕ ਤੋਂ ਪਹਿਲਾਂ ਮੁਕੱਦਮਾ ਦਰਜ ਹੋ ਗਿਆ, ਤੁਸੀਂ ਮੀਡੀਆ ਨੇ ਵੀ ਦੱਸਤਾ, ਪਰ ਇਹ ਕੱਲਿਆਂ ਨੂੰ ਚੱਕ ਹੋਰ ਬੜੀਆਂ ਚੀਜ਼ਾਂ ਜਿਹੜੀਆਂ ਕੁੱਟਮਾਰ, ਤੁਸੀਂ ਕੁੱਟਮਾਰ ਕਹਿ ਰਹੇ ਹੋ ਸਰ, ਕੁੱਟਮਾਰ ਕੀਤੀ ਗਈ? ਤੁਹਾਡੇ ਮੁੰਡੇ ਕਿਵੇਂ ਕਰ ਲੈਣਗੇ ਜਦੋਂ ਸਾਰਾ ਮੀਡੀਆ ਬਣਾ ਹੈ? ਇਹ ਵੀ ਉਹਦਾ ਸਾਥ ਆ, ਅੱਗੇ ਵੀ ਤੁਹਾਡਾ ਸਾਥ ਚਾਹੀਦਾ ਬਈ ਇਹ ਕੋਈ ਐਸੀ ਗੱਲ ਜਿਹੜੀ ਆ ਉਹ ਜਿਹਦਾ ਸਾਨੂੰ ਡਰ ਆ, ਪਰ ਮੈਨੂੰ ਵਿਸ਼ਵਾਸ ਆ ਅਫਸਰ ਸਹਿਬਾਨਾਂ ਤੇ ਜਿਨ੍ਹਾਂ ਨੇ ਕੋਲ ਉਹਨਾਂ ਨੂੰ ਦੇ ਜਿਵੇਂ ਦੇ SSP ਜਿਹੜੇ ਉਹ ਕੇਸ ਦੇਖ ਰਹੇ ਆ, ਉਹ ਮੈਨੂੰ ਲੱਗਦਾ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੰਮ
ਇਹ ਸਿਰਫ ਇਹ ਬਿੱਟੂ ਜੀ ਟਰਾਂਸਪੋਰਟੇਸ਼ਨ ਦਾ ਮਾਮਲਾ 17 ਸਕੂਟਰਾਂ ਦੇ ਨੰਬਰਾਂ ਦਾ ਮਾਮਲਾ ਜਾਂ ਹੋਰ ਇਦੋਂ ਉੱਪਰਲੇ ਮਾਮਲੇ ਨੇ ਜਿਹੜੇ ਦਰਜ ਕੀਤੇ ਗਏ? ਇੱਕ ਭਾਰਤ ਜਿਹੜੀ ਸਭ ਤੋਂ ਵੱਡੀ ਮਹਾਮਾਰੀ ਜਿਹੜੀ ਦੁਨੀਆ 'ਚ ਆਈ ਕੋਵਿਡ, ਜਿਹਨੂੰ ਕਰੋਨਾ ਕਿਹਾ ਜਾਂਦਾ, ਉਹਦੇ ਵਿੱਚ 1 ਸਾਲ ਲੋਕਡਾਊਨ ਵੀ ਲੱਗੇ, ਕਰਫਿਊ ਵੀ ਲੱਗੇ। ਇਹ ਮੰਤਰੀ ਆ ਜਿਹੜਾ ਉਸ ਵੇਲੇ ਘਰ ਘਰ ਪੰਜਾਬੀਆਂ ਦੇ ਰਾਸ਼ਨ ਪਹੁੰਚਿਆ, ਪ੍ਰਵਾਸੀਆਂ ਦੇ ਲੰਗਰ ਲੱਗੇ, ਕਿਸੇ ਨੂੰ ਤਕਲੀਫ ਨਹੀਂ ਆਉਂਦੀ, ਇਹਨੂੰ ਪੈਸੇ ਦਾ ਪੰਜਾਬੀ ਕੋਈ ਭੁੱਖਾ ਮਰ ਗਿਆ ਹੋਵੇ ਤਾਂ ਬਹੁਤ। ਉਸ ਤੋਂ ਬਾਅਦ 1 ਸਾਲ ਬਾਅਦ 700 ਕਿਸਾਨ ਸ਼ਹੀਦ ਹੋ ਗਏ ਬਾਰਡਰ ਤੇ। ਸਾਰਾ ਪੰਜਾਬ ਦਾ ਕਿਸਾਨ ਬੈਠਾ ਸੀ, ਜਿਹਦੇ ਵੇਲੇ ਇੱਕ ਕਿਸਾਨ ਨੂੰ ਆਪਣੀ 2 ਫਸਲਾਂ ਕਣਕ ਤੇ ਝੋਨਾ ਵੇਚਣ ਦੀ ਇੱਕ ਵੀ ਕਿਸਾਨ ਇਹ ਕਿਹਾ ਜਾਂਦਾ ਉਸ ਤੋਂ ਬਾਅਦ 70,000 ਕਰੋੜ ਦੀ ਫਸਲ ਚੱਕੀ ਜਾਂਦੀ 1 ਸਾਲ ਦੀ ਪੰਜਾਬ 70,000 ਕਰੋੜ ਦੀ। ਇਹ ਟਰੱਕਾਂ ਦੇ ਨੰਬਰ ਪਾ ਰਹੇ ਆ, ਇਹ ਆਜੂ ਦਾ ਕੰਮ ਜਾਂ ਮਿਨਿਸਟਰੀ ਦਾ ਕੰਮ ਆ ਵੀ ਕਿਹੜੀ ਮੰਡੀ 'ਚ ਕਿਹੜੇ 2 ਟਰੱਕ ਨੇ ਜਾਂ 15 ਟਰੱਕ ਨੇ ਜਿਨ੍ਹਾਂ ਦੇ ਨੰਬਰ ਗਲਤ ਦਿੱਤੇ ਆ ਸਕੂਟਰਾਂ ਦੇ। ਇਹ ਆਸ਼ੂ ਦਾ ਕੰਮ ਆ? ਮੈਨੂੰ ਦੱਸੋ। ਹਜ਼ਾਰਾਂ ਮੰਡੀਆਂ, ਹਜ਼ਾਰਾਂ ਠੇਕੇਦਾਰ, ਲੱਖਾਂ ਟਰੱਕ ਚੱਲਦੇ ਆ ਜਿਹੜੇ ਸਮਾਨ ਢੋਆ ਢਵਾਈ ਕਰਦੇ ਆ, ਇਹ ਆਸ਼ੂ ਨੇ ਦੇਖਣਾ ਹੈ? ਸਰ ਭਗਵੰਤ ਮਾਨ ਦਾ ਵੀ ਰਹੇਗਾ। ਇਸ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ। ਅੱਜ ਅਸੀਂ ਸਭ ਤੋਂ ਪਹਿਲਾਂ ਸਾਡੀ ਪੀਸੀਸੀ ਆਉਣ ਵਾਲਾ ਪ੍ਰੋਗਰਾਮ ਦੇਗੀ। ਰਾਜਾ ਵੜਿੰਗ ਸਾਹਿਬ ਜਿਹੜੇ ਸਾਡੇ ਪ੍ਰਧਾਨ ਨੇ, ਕਿਉਂਕਿ ਇਹ ਵਰਕਿੰਗ ਪ੍ਰੈਜ਼ੀਡੈਂਟ ਨੇ ਪੰਜਾਬ ਦੇ, ਤੇ ਇਸ ਦਾ ਜਿਹੜਾ ਪ੍ਰੋਗਰਾਮ ਚੱਕ ਆਊਗਾ ਜਿਹੜਾ ਉਹ ਪੀਸੀਸੀ ਵੱਲੋਂ ਕੀਤਾ ਜਾਊਗਾ। ਜੋ ਕੀਤਾ ਜਾਊਗਾ ਅਸੀਂ ਉਹਦੀ ਲਾਈਨ ਤੇ ਹਰ ਵੇਲੇ ਸਰ ਭਗਵੰਤ ਮਾਨ ਬਾਜ਼ਾਰ 'ਚ ਅਫਵਾਹਾਂ ਹੈਗੀਆਂ ਕਿ ਸੈਟਿੰਗ ਹੋ ਚੁੱਕੀ ਹੈ, ਫਿਰ ਵੀ ਕਿਉਂ ਚੱਕ ਲਿਆ? ਬਾਜ਼ਾਰ 'ਚ ਬਹੁਤ ਸਾਰੀ ਪਤਾ ਨਹੀਂ ਕਿੱਦਾਂ ਦੀ ਕਹਿੰਦੇ ਆ ਬਾਜ਼ਾਰ 'ਚ ਕੀ ਆਪਸ 'ਚ ਜਿਹੜੀ ਹੈਗੀ ਹੈ ਉਹ ਪਤਾ ਹੋਵੇ। ਠੀਕ ਹੈ सर भगवंत मान का ये ओके सर, ठीक है, थैंक यू जी। ਤਕਰੀਬਨ 18 ਤਰੀਕ ਦੀ ਹੋਈ ਹੋਈ ਤੁਹਾਡੇ ਵਰਗੇ ਮੀਡੀਆ ਸਭ ਨੇ ਦੱਸਿਆ ਵੀ FIR ਦਰਜ ਹੋ ਗਈ, ਨਾਮਜ਼ਦ ਕਰ ਲਿਆ। ਤੇ ਅਸੀਂ ਅੱਜ ਇਹ ਗੱਲ ਕਹਿਣ ਗਏ ਸੀ ਸਾਨੂੰ ਵੀ ਆਹ ਲੋ ਫੜੋ, ਸਰਕਾਰ ਨੂੰ ਕਹਿਣ ਗਏ ਸੀ ਵੀ ਆਹ ਲੋ ਮੰਤਰੀ ਜੀ ਅਰੈਸਟ ਕਰੋ, ਪਰ ਇਹ ਆਦਤ ਤੋਂ ਬਾਅਦ ਨਹੀਂ ਆਉਂਦੇ ਕਿਉਂਕਿ ਇਹਨਾਂ ਨੇ ਉਹਨਾਂ ਨੂੰ ਇੰਟਰੋਗੇਟ ਕਰਨਾ ਸੀ, ਇਹਨਾਂ ਨੇ ਉਹਨਾਂ ਨੂੰ ਕੁੱਟਮਾਰ ਕਰਨੀ ਸੀ, ਉਹਨਾਂ ਤੋਂ ਧੱਕੇ ਨਾਲ ਬਹੁਤ ਚੀਜ਼ਾਂ ਜਿਹੜੀਆਂ ਉਹ ਨੱਪਦੀਆਂ ਸੀ। ਸਾਨੂੰ ਇਹ ਗੱਲ ਪਤਾ ਸੀ ਜਦੋਂ ਮੈਂ ਆਸ਼ੂ ਨੂੰ ਘਰ ਛੱਡਣ ਆਇਆ, ਜਦੋਂ ਮੇਰੀਆਂ ਗੱਡੀਆਂ ਘਰ ਤੋਂ ਬਾਹਰ ਨਿਕਲੀਆਂ, ਇਹਨਾਂ ਦੇ ਘਰ ਤੋਂ ਬਾਹਰ ਨਿਕਲੀਆਂ, ਤੇ ਉਸੇ ਵਕਤ ਆਸ਼ੂ ਜੀ ਅੱਜ ਆਪਣੇ ਇੱਕ ਸਕੂਲ ਦੇ ਵਿੱਚ ਜਿੱਥੇ ਉਹ ਆਪਣੇ ਬਾਹਰ ਕਢਾਉਣ ਲਈ DMC ਮੇਰੇ ਘਰ 500 ਮੀਟਰ, ਤੇ ਸਾਨੂੰ ਇਹ ਪਤਾ ਸੀ ਤੇ ਮੈਂ ਵੀ 500 ਮੀਟਰ ਆਪਣੇ ਘਰੇ ਗਿਆ। ਉਦੋਂ ਹੀ ਜਦੋਂ ਉਹ ਇਕੱਲੇ ਹੋਏ ਉਹਨਾਂ ਨੂੰ ਫੜ ਲਿਆ। ਅਸੀਂ ਜਦੋਂ ਮੌਕੇ ਤੇ ਕੋਈ ਅਸੀਂ ਆਪ ਆਉਣੇ ਆਪ ਆ ਰਹੇ, ਤੁਸੀਂ ਸਾਨੂੰ ਦੱਸ ਦਿੰਦੇ ਅਸੀਂ ਤੁਸੀਂ ਆਪਣੇ ਆਈ ਕਾਰਡ ਦਾ ਦਿਖਾ ਦਿਓ ਤੁਸੀਂ ਕੌਣ ਹੋ, ਅਸੀਂ ਕੌਣ ਮੰਨੀਏ ਵੀ ਤੁਸੀਂ ਪੁਲਿਸ ਵਾਲੇ ਹੋ। ਉਹ ਕਹਿੰਦੇ ਵਿਜੀਲੈਂਸ ਵਾਲੇ ਬਣ ਗਏ, ਮੰਨ ਗਿਆ ਕੋਈ ਆਈ ਕਾਰਡ ਦਾ ਦਿਖਾ ਦਿਓ ਵੀ ਕੌਣ ਚੱਕਣ ਆ ਗਏ ਤੁਹਾਡੇ ਤੋਂ। कुल मिला के आप कहना क्या चाहते हैं? ਮੈਂ ਇਹ ਕਹਿ ਰਿਹਾ ਵੀ ਜੋ ਵਿਜੀਲੈਂਸ ਹਾਲੇ ਤੱਕ ਕੀਤਾ ਹੈ ਉਹਨਾਂ ਨੂੰ ਇਕੱਲਿਆਂ ਨੂੰ ਜਦੋਂ ਅਸੀਂ ਪੇਸ਼ ਕਰਾਉਣਾ ਹੈ, ਅਸੀਂ ਉਰੇ SSP ਸਾਹਿਬ ਨੂੰ ਸਰਕਾਰ ਦਾ ਜਿਹੜਾ ਧੱਕਾ ਕਰਨ ਦੀ ਕੋਸ਼ਿਸ਼ ਕੀਤੀ, ਜਿਵੇਂ CBI ਗਈ ਹੈ, CBI ਘਰੇ ਗਈ, ਉਹਨਾਂ ਨੇ ਪੁੱਛਗਿੱਛ ਕੀਤੀ, ਉਹਨਾਂ ਨੂੰ ਜੋ ਲੱਭਿਆ ਨਾ ਲੱਭਿਆ ਉਹ ਬਾਅਦ ਦੀ ਗੱਲ, ਪਰ ਇਹ ਕੀ ਕੰਮ ਆ ਵੀ ਪਹਿਲਾਂ ਤੁਸੀਂ ਚੱਕ ਲਓ ਇੱਕ ਮਿਨਿਸਟਰ ਨੂੰ, ਮੁੜ ਕੇ ਉਹ ਧੱਕੇ ਨਾਲ ਉਹਦੇ ਨਾਲ ਸਿੱਧਤ ਕਰਕੇ ਉਹ ਦੋਸ਼ੀ ਲਗਾਓ। ਤੁਸੀਂ ਕਾਗਜ਼ ਵੀ ਮੰਗ ਰਹੇ ਸੀ, ਕਾਗਜ਼ ਦਿਖਾ ਵੀ ਪਾਏ, ਤੁਸੀਂ ਕਾਗਜ਼ ਵੀ ਮੰਗ ਰਹੇ ਸੀ। ਬੜੀ ਬੇਨਤੀ ਔਖੇ ਲੱਗਦਾ ਤੁਸੀਂ ਕੌਣ ਹੋ? ਕਦੇ ਤੁਸੀਂ ਪਰਨਾ ਲਾ ਲੈਂਦੇ ਹੋ, ਕਦੇ ਵਰਦੀ ਚ ਵੀ ਨਹੀਂ ਬੰਦਾ ਤੁਹਾਡੇ ਕੋਲ ਕਿੰਨੇ ਬੰਦੇ ਸੀ? ਬੰਦਿਆਂ ਦੀ ਗਿਣਤੀ ਤਕਰੀਬਨ ਅੰਦਰ ਤੱਕ 4 5 ਤੇ ਇੱਕ ਦਿਨ ਕਿ ਉਹ ਟੈਲੀਫੋਨ ਕਰਦੇ ਰਹੇ ਬਿੱਟੂ ਜੀ ਗ੍ਰਿਫਤਾਰੀ ਪਾਤੀ ਹੋਈ ਉਹਨਾਂ ਨੇ ਹੁਣ? ਕਿੰਨੇ ਅਸੀਂ ਕਿਹਾ ਵੀ ਭਾਰਤੀ ਆਸ਼ੂ ਦੀ ਇਹ ਵਿਜੀਲੈਂਸ ਵਾਲੇ ਜਿਹੜੇ ਵਿਜੀਲੈਂਸ ਦੇ SSP ਨੇ ਉਹਨਾਂ ਦੇ ਦਫ਼ਤਰ ਛੱਡ ਕੇ ਆ ਵੀ ਆਪ ਕਰਨੀ ਚਾਹੁੰਦੇ, ਅਸੀਂ ਕਦੇ ਵੀ ਇਸ ਗੱਲ ਤੋਂ ਬਚੇ ਨਹੀਂ। ਤੁਸੀਂ ਇਹ ਚੋਰਾਂ ਵਾਲਾ ਕੰਮ ਕਰਨਾ ਕੀ ਚਾਹੁੰਦੇ ਹੋ? ਇਹ ਲੋਕਾਂ ਨੂੰ ਤੁਸੀਂ ਕਿਉਂ ਖੇਡ ਰਹੇ ਹੋ ਜਦੋਂ ਆਪ ਆਉਣ ਨੂੰ ਤਿਆਰ? ਤੁਸੀਂ ਇਹ TV 'ਚ ਮੀਡੀਆ ਸਿਰਫ ਇਹ ਦਿਖਾਉਣਾ ਵੀ ਆਸ਼ੂ ਨੂੰ ਚੱਕ ਲਿਆ, ਉਹ ਅਸੀਂ ਕੰਮ ਹੋ नहीं कहने का चाहते हैं वो धक्का कर रही है, ये कहना चाहते हैं? ਪੋਲੀਟੀਕਲ ਕੀ ਕਹਿ ਰਹੇ ਹੋ? ਪੋਲੀਟੀਕਲ ਵੈਂਡੇਟਾ। ਅਸੀਂ ਤਾਂ ਇਹ ਪਿਛਲੇ 15 ਦਿਨ ਦੇ ਵੀ ਸਰਕਾਰ ਬਿਲਕੁਲ ਸਰਕਾਰ ਦੇ
ਕਿਉਂਕਿ ਗੱਲ ਮਜੀਠੀਆ ਵਰਗੇ ਜਿਹੜੇ ਸਭ ਤੋਂ ਵੱਡੇ ਵਪਾਰੀ ਉਹ ਛੁੱਟ ਗਏ ਇਹਨਾਂ ਦੇ ਐਡੇ ਵੱਡੇ ਆਪ ਇੰਡਸਟਰੀਜ਼ ਨੇ ਭਗਵੰਤ ਮਾਨ ਨੇ ਉਸ ਇੰਡਸਟਰੀ ਦਾ ਸਭ ਤੋਂ ਵੱਡਾ ਸਤਾਰਾ ਗੈਂਗਸਟਰ ਨੇ ਮਾਰਤਾ ਦੂਸਰੇ ਵਾਲਾ ਕਾਨੂੰਨ ਵਸਤਾਂ ਦੀ ਹਾਰ ਫੇਲ ਨੇ ਸੰਗਰੂਰ ਇਲੈਕਸ਼ਨ ਹਾਰ ਗਏ ਤੇ ਹਿਮਾਚਲ ਦੀ ਇਲੈਕਸ਼ਨ ਜੋ ਸਟਾਰਟ ਉਹਨਾਂ ਦੀ ਡਿੱਗੀ ਜੋ ਨੰਗਾ ਕੀਤਾ ਦੇਖੀ ਦਿੱਲੀ ਦੇ ਨੂੰ ਉਹ ਸਿਰਫ ਆਪਣੀ ਬਿਜ਼ਨਸ ਨੂੰ ਕਵਰ सर कांग्रेस ਕੀ ਕਰੂਗੀ ਜੀ सर कांग्रेस ਹਾਈ ਕੋਰਟ ਜਾਓਗੇ ਉੱਤੇ ਕੁਝ ਆਪਾਂ ਕੋਈ ਇਹ ਥੋੜੀ ਅਭੀ ਸਰ ਜਿਹੜੀ ਕੋਈ ਅੰਦਰਮਾਨ ਜਾਂ ਕੋਈ ਇਹ ਕੰਮ ਕਰਨਾ ਇਸ ਵੇਲੇ ਜਿਹੜੀ ਸਾਡੀ ਲੀਗਲ ਟੀਮ ਉਹ ਪਹਿਲਾਂ ਹੈ ਇਹ ਆਪਣੀ ਮੰਨਣਗੇ ਕਸਟਡੀ ਮੰਨਣਗੇ ਕਾਨੂੰਨੀ ਪ੍ਰਕਿਰਿਆ ਦੇ ਸਰ ਅੰਦਰ ਲਾਈਵ ਦੇ ਵਿੱਚ ਤੁਸੀਂ ਕਿਹਾ ਸੀ ਸਾਰਿਆਂ ਨੂੰ ਘਰਾਓ ਕਰ ਲਓ ਵਿਜੀਲੈਂਸ ਦਫ਼ਤਰ ਦਾ ਸਾਨੂੰ ਪਤਾ ਹੀ ਨਹੀਂ ਸੀ ਬਈ ਸਾਨੂੰ ਇਹ ਗੱਲ ਦਾ ਪਤਾ ਹੀ ਨਹੀਂ ਸੀ ਵੀ ਇਹ ਕੌਣ ਆ ਗਏ ਵੀ ਕੌਣ ਇਹ ਬੰਦਾ ਪਹਿਲਾਂ ਪਤਾ ਤਾਂ ਕਰੀਏ ਬਿੱਟੂ ਜੀ ਲੱਗਦਾ ਜਿਹੜਾ ਚੰਡੀਗੜ੍ਹ ਚ ਅੱਜ ਧਰਨਾ ਦਿੱਤਾ ਉਹ ਵੀ ਕਿਤੇ ਨਾ ਕਿਤੇ ਬਦਲੇ ਲਈ ਜਿਹੜਾ ਇਹਦਾ ਇਹ ਚੁੱਕਿਆ ਹੈਗਾ ਸਾਨੂੰ ਪਤਾ ਹੀ ਸੀ ਇਹ ਲਕੋਰੇ ਸੀ ਇਹ ਸਿਰਫ ਉਹਨਾਂ ਨੂੰ ਚੱਕਣਾ ਚਾਹੁੰਦੇ ਸੀ ਚੱਕ ਕੇ ਉਹਨਾਂ ਦੇ ਝੂਠੇ ਮੁਕੱਦਮੇ ਉਹਨਾਂ ਨੂੰ ਮਨਾਉਣਾ ਚਾਹੁੰਦੇ ਸੀ ਸਾਨੂੰ ਇਹ ਪਤਾ ਸੀ ਵੀ ਇਹ ਜਿਹੜੀ 18 ਤਰੀਕ ਤੋਂ ਪਹਿਲਾਂ ਮੁਕੱਦਮਾ ਦਰਜ ਕਿ ਤੁਸੀਂ ਮੀਡੀਆ ਨੇ ਦੱਸ ਸਕਦੇ ਪਰ ਇਹ ਕੱਲਿਆਂ ਨੂੰ ਚੱਕ ਕੇ ਬਹੁਤ ਬੜੀਆਂ ਚੀਜ਼ਾਂ ਜਿਹੜੀਆਂ ਕੁੱਟਮਾਰ ਤੁਸੀਂ ਕੁੱਟਮਾਰ ਕਹਿ ਰਹੇ ਹੋ ਸਰ ਕੁੱਟਮਾਰ ਕੀਤੀ ਗਈ ਉਹਨਾਂ ਨੂੰ